ਤੇ ਸਾਡੇ ਦੌਰ ਵਿੱਚ ਤਾਂ ਜਿਹੜਾ ਸਾਬਣ ਹੁੰਦਾ ਸੀ ਨਾ ਜੀ, ਉਹ ਕਹਿੰਦੇ ਸੀਗੇ ਵੀ ਸਭ ਤੋਂ ਵਧੀਆ ਤੇ ਸਭ ਤੋਂ ਚੰਗਾ, ਮੈਲ ਵੀ ਕੱਟੇ ਤੇ ਖੁਰੇ ਵੀ ਘੱਟ, ਸਾਬਣ ਵਰਤੋ 808। ਅੱਛਾ ਇਹ ਜੀ ਅਸੀਂ ਕਾਲਾ ਚਬਾੜੀ ਲਾਇਆ ਸੀ ਤੇ ਇਹਨੂੰ ਸਾਲ ਹੋਇਆ ਤੇ ਦੇਖੋ ਕਿੱਦਾਂ ਨੇਰ ਪਾ ਰਿਆ ਤੇ ਇਸ ਪਾਸੇ ਇਹਨੇ ਕੰਧ ਬਣਾ ਦੇਣੀ ਹੈ ਤੇ 4 ਬੂਟੇ ਲਾਏ ਸੀ। ਆ ਜਿਹੜਾ ਤੁਸੀਂ ਆ ਨਵਾਂ ਨਿਕਲ ਰਿਹਾ ਨਾ ਬਾਂਸ ਵਿੱਚੋਂ, ਇਹ ਨਵਾਂ ਇਹ ਵੱਖਰਾ ਬੂਟਾ ਜੀ ਛਾਬਾ ਲੈ ਕੇ ਟੁਰਿਆ ਸੀ। ਅੱਜ ਅੱਲਾ ਨੇ ਆਪਣਾ ਰਸ਼ਕਾ ਦੇ 3000 ਰੁਪਏ ਤੋਂ ਮੈਂ ਸ਼ੁਰੂ ਕੀਤਾ ਸੀ ਜੀ ਮੈਂ ਭਰਨਾ, ਤੇ ਇਸ ਟਾਈਮ 3-4 ਲੱਖ ਰੁਪਏ ਦੇ ਵਿੱਚ ਮੈਂ ਮਾਲ ਭਰਨਾ ਜੀ। ਮਾਸ਼ਾਅੱਲਾ। ਉੱਪਰ ਮੇਰਾ ਕਲੀਨ ਵਿਸ਼ਾ ਹੈ, ਜਦੋਂ ਮੈਨੂੰ ਕਿਤੇ ਰਾਤ ਪੈਣੀ ਮੈਂ ਉੱਪਰ ਕਲੀਨ ਤੇ ਆਰਾਮ ਨਾਲ ਪੈ ਜਾਣਾ, ਕੱਪੜੇ ਰੱਖੇ ਹੋਏ ਆ, ਸਾਬਣ ਹਰ ਚੀਜ਼ ਮੇਰੇ ਕੋਲੇ ਮੌਜੂਦ ਆ। ਸਹੂਲਤ ਮੇਰੇ ਕੋਲੇ ਘਰ ਜੀ ਨਹੀਂ ਮੌਜੂਦ ਆ, ਜਿਵੇਂ ਮੈਂ ਘਰੇ ਰਹਿ ਰਿਹਾ ਇਸ ਤਰ੍ਹਾਂ। ਅਸੀਂ 5 ਭਰਾ ਵਾਂ ਤੇ ਮੈਂ ਛੋਟਾ ਵਾਂ ਸਾਰਿਆਂ ਨਾਲੋਂ। ਸਾਡੇ ਕੋਲੇ ਅੱਧਾ ਮਰਬਾ ਜ਼ਮੀਨ ਦਾ ਵੀ ਹੈਗਾ। ਇਹ ਕੰਮ ਜਿਹੜਾ ਹੈਗਾ ਇਹਦੀ ਮੋਟਰਸਾਈਕਲ ਤੇ ਵੈਲਿਊ ਨਹੀਂ ਹੈਗੀ, ਇਹਨੂੰ ਯਾਨੀ ਕਿ ਕੁਕੜੀਆਂ ਵਾਲਾ ਸਮਝਦੇ ਆ ਵੀ ਕੰਮ ਇਹ ਮਾਠਾ ਹੀ ਆ, ਲੇਕਿਨ ਜਿਹੜਾ ਬੰਦਾ ਇਸ ਫੀਲਡ ਦੇ ਵਿੱਚ ਪਿਆ ਵਾ ਪਤਾ ਉਹਨੂੰ ਆ ਵੀ ਇਹਦੇ ਚ ਬੱਚਤ ਕਿੰਨੀ ਹੈ। ਇਸ ਦੇ ਵਿੱਚ ਜਿਹੜਾ ਕੰਮ ਕਰਨ ਵਾਲਾ ਨਾ, ਉਹਨੂੰ ਤੁਸੀਂ ਕਹੋਗੇ ਨਾ ਵੀ ਸਾਡੇ ਕੋਲੋਂ 50,000 ਮਹੀਨੇ ਦਾ ਲੈ ਲਾ, ਸਾਡੇ ਨਾਲ ਕੰਮ ਕਰ ਲਾ, ਉਹ ਕੰਮ ਨਹੀਂ ਕਰੇਗਾ ਜੀ। ਜੇ ਥੱਲਿਓਂ ਰਹਿ ਗਈ ਨਾ ਪੋਲੀ ਤੇ ਇਹ ਫੇਰ ਥੱਲਿਓਂ ਮਿੱਟੀ ਨਿਕਲ ਜਾਣੀ ਆ, ਖੁੱਡ ਫੇਰ ਬਣ ਜਾਣੀ ਆ ਉਦਾਂ ਹੀ ਇਹ, ਤੇ ਇਹ ਲਤਾੜਨੀ ਪੈਣੀ ਆ ਜੀ। ਲਤਾੜ ਕੇ ਕੁੱਟ ਕੇ ਚੰਗੀ ਐਨ ਇੱਕ ਵਾਰੀ ਵੱਜ ਗਈ ਨਾ ਥੱਲਿਓਂ, ਤੇ ਆ ਵੇਖੋ ਜੀ ਖੁੱਡਾਂ ਤਾਂ ਬੰਦੇ ਜਿਹੜੀ ਨਾਲੋਂ ਵੀ ਡੂੰਘੀਆਂ, ਤੇ ਬੰਦੇ ਜਿਹੜੀਆਂ ਜੀ ਜਿੱਧਰ ਨੂੰ ਦਿਲ ਕਰਦਾ ਸੇ ਨੇ ਮਾਰੀਆਂ। ਸੇ ਕੀ ਕਰਨ ਲੈ ਬਈ, ਓਹੋ ਸੋਟੀ ਨਹੀਂ ਲੱਗੀ ਹਜੇ। ਹਾਂ ਭਾਈ ਹਜੇ ਸੋਟੀ ਨਹੀਂ ਥੱਲੇ ਲੱਗੀ, ਇਹ ਭਾਵਾਂ ਨਿਚਲੀ ਬੋਨੀ ਦੁਨੀਆ ਆ ਗਈ। ਕੋਈ ਪਤਾ ਨਹੀਂ ਜੇ ਸੋਟੀ ਨਹੀਂ ਆ ਦੇ ਤੂੰ, ਸੋਟੀ ਹਜੇ ਨਹੀਂ ਲੱਗੀ। अस्सलाम वालेकुम जी। ਸਿਆਣੇ ਕਹਿੰਦੇ ਵੀ ਕੰਮ ਬੰਦੇ ਦੇ ਕਰਮ ਹੁੰਦੇ ਆ, ਜਿੱਦਣ ਕੋਈ ਕੰਮ ਨਾ ਹੋਵੇ ਉਦੋਂ ਵੀ ਕੁਛ ਨਾ ਕੁਛ ਕਰਦੇ ਰਹੋ। ਅੱਜ ਅਸੀਂ ਘੋੜੀ ਨਿਭਾ ਰਹੇ ਆ, ਹੈ ਤਾਂ ਸੌਣ ਭਾਦੋਂ ਦਾ ਮੌਸਮ ਆ, ਵੀ ਬੱਦਲ ਆਣ ਲੱਗਿਆ, ਮਿੰਟ ਨਹੀਂ ਲੱਗਦਾ। ਲੈ ਚਾਚਾ ਬੱਦਲ ਵੀ ਆ ਗਏ। ਹਾਂ ਬੱਦਲ ਆ ਗਏ, 1 ਮਿੰਟ ਚ ਆ ਗਏ। ਹਾਂ ਪਰਛਾਵਾਂ ਹੋ ਜਾਂਦਾ, ਧੁੱਪ ਹੋ ਜਾਂਦੀ ਆ, ਪਰ ਫਿਰ ਵੀ ਮੀਂਹ ਨੂੰ ਉਡੀਕਣਾ ਨਹੀਂ ਪੈਂਦਾ, ਡੰਗਰ ਨਵਾਣੇ ਪੈਂਦੇ ਆ ਜੀ। ਤੇ ਹੁਣ ਜੇ ਮੀਂਹ ਡੀਕੀ ਰੱਖੀਏ ਤਾਂ ਫਿਰ ਕੰਮ ਸੂਤ ਨਹੀਂ ਆਉਂਦਾ। ਲੈ ਹੁਣ ਪਹਿਲਾਂ ਅਸੀਂ ਸਾਬਣ ਮਾਰਾਂਗੇ, ਫਿਰ ਉੱਤੋਂ ਸ਼ੈਂਪੂ ਸ਼ੈਂਪੂ ਲਾ ਕੇ ਤੇ ਇਦਾਂ ਫੁੱਲ ਵਰਗੀ ਹੋ ਜੂਗੀ ਘੋੜੀ। ਚਾਚਾ ਸੀ ਜਾਂ ਮਸ਼ਕੋਈ ਸਾਬਣ ਲਾ ਰਹੇ ਆ? ਕੋਈ ਲਾ ਰਹੇ ਆ। ਵਾਹ 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 ਵਾਹ, ਨਹੀਂ ਲਾਣਾ ਵੀ ਚਾਹੀਦਾ ਜੀ। ਅੱਜ ਕੱਲ ਨਾ ਵੈਸੇ ਘੋੜੀਆਂ ਕਹਿੰਦੇ ਆ ਵੀ ਚਲੋ ਘੱਟ ਨਵਾਓ ਸਾਉਣ ਭਾਦਰੋਂ ਚ, ਪਰ ਘੋੜੀਆਂ ਨਾ ਜੀ ਲੇਟ ਲੈਂਦੀਆਂ। ਤੇ ਸਾਡੇ ਦੌਰ ਫਿਰ ਧੱਕੇ ਨਾਲ ਨਵਾਉਣੀਆਂ ਪੈਂਦੀਆਂ, ਮੈਲੀਆਂ। ਵੇਖਿਆ ਹੁਣ ਕਿੱਦਾਂ ਗਾਰਾ ਨਿਕਲ ਰਿਹਾ ਵਿੱਚੋਂ ਵਾਲਾਂ 'ਚ। ਤੇ ਸਾਡੇ ਦੌਰ ਵਿੱਚ ਤਾਂ ਜਿਹੜਾ ਸਾਬਣ ਹੁੰਦਾ ਸੀ ਨਾ ਜੀ, ਉਹ ਕਹਿੰਦੇ ਸੀਗੇ ਵੀ ਸਭ ਤੋਂ ਵਧੀਆ ਤੇ ਸਭ ਤੋਂ ਚੰਗਾ, ਖੁਰੇ ਵੀ ਘੱਟ, ਮੈਲ ਵੀ ਕੱਟੇ ਤੇ ਖੁਰੇ ਵੀ ਘੱਟ, ਸਾਬਣ ਵਰਤੋ 808। ਅੱਛਾ ਮੈਲ ਵੀ ਕੱਢੇ, ਖੁਰੇ ਵੀ ਘੱਟ, ਸਾਬਣ 808। 808। ਵਾਹ ਚਾਚਾ ਬੂਟਾ, ਚਲ ਉਹ ਖਰਖਰਾ ਮਾਰ। ਅੱਛਾ ਜਿਹੜੀ ਗੱਲ ਤੁਸੀਂ ਅੱਗੇ ਕੀਤੀ ਹੈ ਨਾ ਜੀ, ਹਾਂ ਜੀ, ਇਹ ਹੁਣ ਬੰਦਾ ਜਾਵੇ ਤੇ ਜਾਵੇ ਕਿਹੜੇ ਪਾਸੇ? ਕਿਹੜੇ ਹੁਣ ਮੈਂ ਤੁਹਾਨੂੰ 2 ਗੱਲਾਂ ਦੱਸਦਾ। ਅਸੀਂ ਐਸੇ ਫਸੇ ਆ ਵੀ ਮੈਂ ਪਛਾੜੀ ਲਾਈ ਘੋੜੀ ਨੂੰ। ਹਾਂ ਜੀ। ਤੇ ਸਾਡੇ ਇੱਕ ਭਰਾ ਜੀ, ਉਹਨਾਂ ਨੇ ਟੈਲੀਫੋਨ ਕੀਤਾ, ਉਹਨਾਂ ਦਾ ਨਾਂ ਦੇਵ ਬਾਬੂ, ਦੇਵ। ਤੇ ਉਹ ਦੇਖ ਕੇ ਕਹਿੰਦੇ ਵੀ ਯਾਰ ਕਾਹਨੂੰ ਪਛਾੜੀ ਲਾਈ ਆ, ਵੀ ਜਿੱਦਾਂ ਦੀ ਰੱਬ ਨੇ ਬਣਾਈ ਆ। ਮੈਂ ਉਹਨੂੰ ਕਿਹਾ ਨਾ ਵੀ ਐਂ ਪਛਾੜੀ ਉੱਚੀ ਕਰ ਗਈ। ਉਹ ਕਹਿੰਦਾ ਯਾਰ ਉੱਚੀ ਕਰੇ ਨੀਵੀਂ ਕਰੇ, ਤੁਸੀਂ ਕੀ ਜਿੱਦਾਂ ਦੀ ਰੱਬ ਨੇ ਬਣਾਈ ਆ, ਰੰਗ ਜਿੱਦਾਂ ਦਾ ਬਣਾਇਆ, ਕੱਦ ਜਿੱਦਾਂ ਦਾ, ਵੀ ਤੁਸੀਂ ਰੱਬ ਦੀ ਬਣਾਈ ਸੀ, ਤੁਹਾਡੇ ਪਸੰਦ ਨਹੀਂ ਆ ਰਹੀ। ਹਾਂਜੀ ਹਾਂਜੀ। ਮੈਂ ਕਿਹਾ ਚਲੋ ਪਛਾੜੀ ਨਹੀਂ ਲਾਉਂਦੇ, ਪਛਾੜੀ ਕੱਢਤੀ। ਉਹ ਤਾਇਆ ਆ ਕੇ ਮੇਰੇ ਨਾਲ ਲੜ ਪਿਆ, ਕਹਿੰਦਾ ਤੈਨੂੰ ਮੈਂ ਕਹਿ ਗਿਆ ਸੀ ਪਛਾੜੀ ਲਾ, ਵੀ ਘੋੜੀ ਆ ਥਾਂ ਉੱਚੀ ਕਰ ਰਹੀ ਹੈ ਜੁਗਣੀ। ਹਾਂਜੀ ਹਾਂਜੀ। ਤੇ ਇਦਾਂ ਫਿਰ ਡੁੰਗ ਪੈ ਜਾਊਗਾ, ਸੋਹਣੀ ਨਹੀਂ ਲੱਗਦੀ। ਵੀ ਪਛਾੜੀ ਲਾ ਵੀ ਹੱਥਾਂ ਨੀਵੀਂ ਰੱਖੇ ਤੇ ਐਂ ਬਰੋ ਬਰਾਬਰ ਆਵੇ। ਮੈਂ ਕਿਹਾ ਵੀ ਚੰਗੇ ਫਸੇ ਆ। ਹੁਣ ਜਿਹੜੀ ਗੱਲ ਚਾਚੇ ਬੂਟੇ ਨੇ ਕਰਤੀ, ਸੌਣ ਭਾਦੋਂ 'ਚ ਨਵਾਓ ਨਾ। ਹਾਂਜੀ। ਆ ਕੈਮਰੇ 'ਚ ਦੇਖਿਆ ਜੀ, ਤੁਸੀਂ ਵੀ ਖਬਰੇ ਦੇਖਿਆ ਹੋਵੇ ਬਈ, ਆਪਾਂ ਤਾਂ ਜਿਸ ਟਾਈਮ ਘੋੜਿਆਂ ਨੂੰ ਮੁੜਕਾ ਆਂਦਾ ਨਾ, ਤੇ ਉਹਨਾਂ ਨੂੰ ਕਹਿੰਦੇ ਵੀ ਯਾਰ ਮੁੜਕਾ ਸੁੱਕ ਲਵੇ। ਹਾਂਜੀ। ਫਿਰ ਨਵਾਵਾਂਗੇ, ਹੈ ਠੰਡੇ ਹੋ ਜਾਣ, ਤੱਤੇ ਆ ਹਜੇ, ਵੀ ਤੱਤੇ ਠੰਡੇ ਨਾ ਹੋ ਜਾਣ। ਕੈਮਰੇ 'ਚ ਦੇਖਿਆ ਜੀ ਅਸੀਂ, ਮੋਬਾਈਲ 'ਚ ਬਾਹਰਲੇ ਮੁਲਕ ਦੀ ਗੱਲ ਆ। ਅੱਛਾ। ਉਹ ਦੱਸਣ ਵਾਲਾ ਦੱਸ ਰਿਹਾ ਸੀ, ਹੁਣ ਪਤਾ ਨਹੀਂ ਝੂਠ ਆ ਸੱਚ ਆ। ਉਹ ਕਹਿੰਦਾ ਇੱਥੇ ਕਾਰੋਬਾਰ ਹੀ ਇਹੀ ਆ। ਅੱਛਾ। ਜਦੋਂ ਘੋੜੇ ਭੱਜ ਕੇ ਆਂਦੇ ਆ ਨਾ, ਹਾਂਜੀ ਹਾਂਜੀ, ਤੇ ਐ ਤਪੇ ਹੁੰਦੇ ਆ, ਮੁੜਕਾ ਆਇਆ ਹੁੰਦਾ, ਕਹਿੰਦਾ ਆਂਦਿਆਂ ਹੀ ਅਸੀਂ ਪਾਣੀ ਵਾਲੇ ਟੋਏ 'ਚ ਵਾੜੀਦੇ ਆ। ਜੇ ਪਾਣੀ ਵਾਲਾ ਟੋਇਆ ਨਹੀਂ ਹੈ ਤੇ ਇਦਾਂ ਪੈਪ ਲਾ ਕੇ ਅਸੀਂ ਨਵਾਉਂਦੇ ਆ। ਹਾਂਜੀ। ਕਹਿੰਦਾ ਸਾਡੇ ਤਾਂ ਕਦੀ ਤੱਤੇ ਠੰਡੇ ਹੋਏ ਨਹੀਂ। ਹੁਣ ਦੱਸੋ ਜਾਈਏ ਕਿੱਧਰ? ਨਹੀਂ ਉਹ ਆਪੋ ਆਪਣਾ ਜੀ, ਹਰ ਮੁਲਕ ਦੇ ਵਿੱਚ ਜਿੱਦਾਂ ਵੀ ਹੈ ਮੌਸਮ ਦਾ ਵੀ ਹਿਸਾਬ ਲੱਗ ਜਾਂਦਾ। ਹੁਣ ਵਾਕਈ ਉਹਨਾਂ ਦੀ ਗੱਲ ਵੀ ਕੁਛ ਮੇਰੇ ਦਿਲ ਲੱਗਦੀ ਆ, ਵੀ ਜਿਹੜਾ ਪਾਣੀ ਦਾ ਤਲਾਅ ਭਰਿਆ ਹੈ ਨਾ, ਜਦੋਂ ਤੁਸੀਂ ਘੋੜੇ ਨੂੰ ਤਲਾਅ 'ਚ ਵਾੜਨਾ ਨਾ, ਤੇ ਘੋੜਾ ਠੀਕ ਹੋ ਜਾਂਦਾ, ਸਾਰਾ ਠੰਡਾ ਹੁੰਦਾ, ਨਹਾਉਂਦਾ ਘੋੜਾ ਚੰਗੀ ਤਰ੍ਹਾਂ ਆਪਣਾ। ਤੱਤੇ ਨੂੰ ਲਿਆ ਕੇ ਵਾੜਦਾ। ਅੱਛਾ। ਹਾਂ ਇਹ ਗੱਲ ਦੇਖੀ ਆ। ਹਾਂ ਹੋਣਾ ਬਈ, ਉਹਨਾਂ ਦਾ ਆਪਣਾ ਹਿਸਾਬ ਆ। ਅੱਛਾ ਤੁਹਾਡੇ ਮੂਰੇ ਨਹੀਂ ਆਇਆ, ਸਾਡੇ ਮੂਰੇ ਆਇਆ ਜੀ। ਆਇਆ ਹੋਣਾ। ਇੱਥੇ ਪਾਣੀ ਹੋਰ ਤੇ ਹੋਰ ਇਹਨਾਂ ਨੂੰ ਹੁਣ ਵਾਲ ਆ ਵੇਖੇ ਨਾ ਜੀ, ਜਿਆਦਾ ਕਿੱਡੀਆਂ ਸੋਹਣੀਆਂ ਲੱਗਦੀਆਂ ਹੁਣ ਧੋਈਆਂ ਗਈਆਂ ਤੇ ਉਦਾਂ ਇਹ ਮੈਲੀਆਂ ਹੋ ਜਾਂਦੀਆਂ, ਮਿੱਟੀ ਵੜ ਜਾਂਦੀ ਆ ਵਿੱਚ, ਸਾਰੇ ਫਿਰ ਲੇਟਦੀਆਂ ਜੀ। ਇਹਨਾਂ ਦੀ ਫਿਤਰਤ ਆ ਘੋੜੀ ਦੀ ਲੇਟਣਾ।
ਇਹ ਜਿੰਨੀ ਦੇਰ ਲੇਟੇ ਨਾ ਇਹਦਾ ਥਕੇਵਾ ਨਹੀਂ ਉਤਰਦਾ। ਹਾਂਜੀ ਘੋੜੀ ਨੂੰ ਤੁਸੀਂ 24 ਘੰਟੇ ਵਾਹ ਲਓ ਨਾ ਜੀ, ਜੋ ਮਰਜ਼ੀ ਕਰ ਲਓ, ਭਜਾ ਲਓ, ਜਿੰਨੀ ਦੇਰ ਆ ਕੇ ਘੋੜਾ ਲੇਟੇ ਨਾ ਉਹਦਾ ਥਕੇਵਾ ਨਹੀਂ ਉਤਰਦਾ। ਤੇ ਜਦੋਂ ਉਹਨੇ ਲੇਟਣਾ ਤੇ ਫਿਰ ਮੈਲਾ ਤਾਂ ਹੋਣਾ ਜੀ ਉਹਨੇ ਫਿਰ ਹਾਂ, ਤੇ ਫਿਰ ਉਹ ਨਵਾਉਣਾ ਲਾਜ਼ਮੀ ਆ ਜੀ। ਫਿਰ ਘੋੜਾ ਸੋਹਣਾ ਨਹੀਂ ਲੱਗਦਾ, ਮਿੱਟੀ ਮਿੱਟੀ ਹੋ ਜਾਂਦੀ ਹੈ ਜੀ ਸਾਰੇ, ਤੇ ਨਵਾਉਣਾ ਚਾਹੀਦਾ। ਮੈਂ ਉਹ ਗੱਲ ਕਰਦਾ ਵੀ ਬਾਬਾ ਹੁਣ ਜਿਹੜੀਆਂ ਦੂਰ ਦੂਰ ਗੱਲਾਂ ਸੀ ਨਾ, ਜਿਹੜੀਆਂ ਬੰਦਿਆਂ ਤੋਂ ਅੱਗੇ ਗੱਲਾਂ ਦੂਰ ਸੀ, ਉਹ ਗੱਲਾਂ ਹੁਣ ਲਾਗੇ ਆ ਗਈਆਂ। ਹਾਂ, ਇਸ ਮੋਬਾਈਲ ਨੇ ਗੱਲਾਂ ਸਾਰੀਆਂ ਰਲਾਤੀਆਂ, ਹੁਣ ਸਮਝ ਨਹੀਂ ਆਂਦੀ ਨਹੀਂ ਵੀ ਕੀ ਕਰੀਏ ਕੀ ਨਾ ਕਰੀਏ। ਹਾਂ, ਇੱਥੋਂ ਇੱਕ ਗੱਲ ਕਰੀਦੀ ਅਸੀਂ ਤਾਂ ਉਹ ਕਰਨੀ ਹੈ ਨਾ ਜਿਹੜੀ ਸਾਡੀ ਜੂਹ ਦੀ ਗੱਲ ਆ, ਜਿਹੜੀ ਅਸੀਂ ਸਿਆਣਿਆਂ ਤੋਂ, ਇੱਥੋਂ ਦੇ ਸਿਆਣਿਆਂ ਤੋਂ ਸੁਣੀ ਹੋਈ। ਹਾਂਜੀ, ਗਾਂ ਫਿਰ ਨਵੇਂ ਸਿਆਣੇ ਵੀ ਹੈਗੇ ਆ ਜੀ, ਬੜੇ ਬੜੇ। ਉਸ ਜੂਹ ਦੀ ਗੱਲ ਹੋਰ ਹੁੰਦੀ ਆ, ਉਹ ਫਿਰ ਗੱਲਾਂ ਆਪਸ ਦੇ ਵਿੱਚ ਇਦਾਂ ਵੱਜਦੀਆਂ, ਫਿਰ ਸਮਝ ਨਹੀਂ ਆਂਦੀ ਵੀ ਯਾਰ ਇਹ ਹੁਣ ਖਬਰ ਹੈ ਉੱਥੇ ਦੇ ਘੋੜੇ ਨਾ ਬਿਮਾਰ ਹੁੰਦੇ ਹੁਣ, ਇੱਥੇ ਦੇ ਹੋ ਜਾਂਦੇ ਆ। ਹੋ ਸਕਦਾ ਕੋਈ ਮੌਸਮ ਦਾ ਫਰਕ ਹੋਵੇ। ਹਾਂ, ਹੋ ਸਕਦਾ ਜੀ ਉਹਨਾਂ ਦੀ ਤੇ ਸਾਡੀ ਖੁਰਾਕ ਦਾ ਫਰਕ ਹੋਵੇ। ਉਹ ਤਾਂ ਕਹਿੰਦੇ ਆ ਤੁਸੀਂ ਵੀ ਜਿੱਦਾਂ ਵੀ ਮੁੜਕਾ ਆਇਆ ਹੋਵੇ ਨਾ, ਤੁਸੀਂ ਨਵਾ ਦਿਓ, ਕੋਈ ਤੱਤਾ ਠੰਡਾ ਨਹੀਂ ਹੁੰਦਾ। ਠੀਕ ਹੋ ਗਿਆ, ਦੇਖਾਂਗੇ ਜੀ ਅਸੀਂ ਵੀ ਉਹਨਾਂ ਹਿਸਾਬ ਨਾਲ। ਗਰਮ ਪਾਣੀਆਂ ਦੇ ਆ ਗਏ ਵੀ ਤਾਂ ਐਵੇਂ ਨਾ ਅੱਛਾ, ਪਾਣੀ ਤੱਤਾ ਸੀ ਉਹ ਜਿਹੜਾ ਤੱਤਾ ਹੋ ਜਾਂਦਾ। ਹਾਂ, ਇਹ ਵੀ ਮੰਨਣ ਵਾਲੀ ਜਾਵੇ। ਉਹ ਪਾਣੀ ਹੋ ਸਕਦਾ ਕੋਸਾ ਹੋਵੇ, ਨਵਾਉਣ ਦੇ ਹਿਸਾਬ ਦਾ ਕੀਤਾ ਹੈ ਉਹਨਾਂ ਨੇ, ਤਾਜ਼ਾ ਭਰਿਆ ਹੋਵੇ, ਨਿੱਘਾ ਹੋਵੇ। ਹਾਂ, ਹੋ ਸਕਦਾ ਬਈ। ਹਾਂ, ਕਈ ਗੱਲਾਂ ਤਾਂ ਅਸੀਂ ਮੰਨੀਆਂ ਵੀ ਆ, ਜਿਵੇਂ ਜੁਗਨੀ ਦੀ ਖੁਰਲੀ ਅਸੀਂ ਨੀਵੀਂ ਕਰਤੀ ਆ। ਹਾਂਜੀ, ਤੇ ਉਹਦੇ ਨਾਲ ਫਾਇਦਾ ਵੀ ਹੋਇਆ। ਹਾਂਜੀ, ਆ ਧੌਣੇ ਦੀ ਬਹੁਤ ਸੋਹਣੀ ਹੋ ਗਈ ਅੱਗੇ ਨਾਲੋਂ, ਹੇਠੋਂ ਚੁਗਦੀ ਆ ਨਾ, ਹੇਠੋਂ ਚੁਗਦੀ ਹੈ। ਤੇ ਪਛਾੜੀ ਵੀ ਹੁਣ ਬਸ ਕਿਸੇ ਟਾਈਮ ਲਾ ਲਈ। ਅਸਲ ਦੇ ਵਿੱਚ ਮੈਂ ਤਾਂ ਜਿਹੜਾ ਦੇਖਿਆ ਨਾ ਜੀ, ਬੰਦੇ ਦੇ ਆਪਣੇ ਵਰਤਾਰੇ ਦੀ ਵੀ ਕੋਈ ਗੱਲ ਹੁੰਦੀ ਆ ਨਾ, ਮੈਂ ਹੁਣ ਤੁਹਾਨੂੰ ਆਪਣੇ ਮਨ ਦੀ ਦੱਸਣ ਲੱਗਾ। ਇਹੀ ਜੁਗਨੀ ਸਾਨੂੰ ਲਾਗੇ ਨਹੀਂ ਸੀ ਲੱਗਣ ਦਿੰਦੀ। ਹਾਂਜੀ, ਜਿੱਦਣ ਦਾ ਅਸੀਂ ਪਛਾੜੀ ਲਾਣ ਲੱਗੇ ਆ ਨਾ, ਇਹਨੂੰ ਇਦਾਂ ਬੰਨ੍ਹਦੇ ਆ, ਲੈ ਇਹਨੂੰ ਨਾ ਕਹਿ ਲਓ ਵੀ ਥੋੜੀ ਜੀ ਸੁਰਤੀ ਆ ਗਈ, ਇਹਨੂੰ ਤਮੀਜ਼ ਆ ਗਈ, ਇਹਨੂੰ ਪਤਾ ਲੱਗ ਗਿਆ ਵੀ ਯਾਰ ਮੇਰਾ ਮਾਲਕ ਮੇਰੇ ਲਾਗੇ ਆਂਦਾ, ਹੱਥ ਫੇਰਦਾ ਨਾ। ਹਾਂਜੀ, ਇਹ ਅਸੀਂ ਸਿਰਫ ਇਹਦੀ ਬਨਾਵਟ ਕਰਕੇ ਨਹੀਂ ਅਸੀਂ ਲਾਂਦੇ। ਹਾਂਜੀ, ਅਸੀਂ ਕਹਿੰਦੇ ਆ ਵੀ ਘੋੜਿਆਂ ਨੂੰ ਤਮੀਜ਼ ਵੀ ਆਵੇ। ਨਹੀਂ, ਜੇ ਤੁਸੀਂ ਇਹਨੂੰ ਹੱਥ ਲਾਓਗੇ ਨਹੀਂ ਤੇ ਉਹਨੂੰ ਕੀ ਪਤਾ ਮੇਰਾ ਮਾਲਕ ਕੌਣ ਆ, ਮੈਨੂੰ ਕੋਈ ਹੱਥ ਲਾਣ ਹੀ ਨਹੀਂ ਇਹਨੇ ਮੁੜ ਕੇ ਦੇਣਾ। ਇਹਨੂੰ ਤਾਂ ਘੋੜੇ ਨੂੰ ਭਾਈ ਹੱਥ ਲਾਣੇ ਪੈਂਦੇ ਆ, ਇਹਨੂੰ ਪਿਆਰ ਕਰਨਾ ਪੈਂਦਾ, ਇਹਨੂੰ ਪਿਆਰ ਦੇਣਾ ਪੈਂਦਾ। ਇਹ ਫੇਰ ਹੀ ਨੇੜੇ ਲੱਗਦਾ ਬੰਦੇ ਦੇ ਹੌਲੀ ਹੌਲੀ। ਇਹ ਜਾਨਵਰ ਆ ਜੀ, ਸੱਚੀ ਗੱਲ ਆ ਚਾਚੇ ਬੂਟੇ ਦੀ। ਥੋੜਾ ਜਿਹਾ ਗਾਹਾਂ ਨੂੰ ਆਇਓ ਜੀ, ਮੁੰਡੇ ਘੋੜੀ ਨਵਾਉਂਦੇ ਆ ਜੀ। ਹਾਂਜੀ, ਅਸੀਂ ਨਾ ਜੀ ਇੱਥੇ ਲਾਇਆ ਸੀਗਾ ਬਾਂਸ ਕਾਲਾ ਚਬਾੜੀ। ਅੱਛਾ, ਤੁਹਾਨੂੰ ਪਤਾ ਸਾਡੀ ਗੱਲ ਮੋੜ ਘੇੜ ਕੇ ਆ ਕੇ ਪੌਦਿਆਂ ਤੇ ਮੁੱਕਦੀ ਆ। ਇਹ ਜੀ ਅਸੀਂ ਕਾਲਾ ਚਬਾੜੀ ਲਾਇਆ ਸੀ, ਤੇ ਇਹਨੂੰ ਸਾਲ ਹੋਇਆ ਤੇ ਦੇਖੋ ਕਿੱਦਾਂ ਨੇਰ ਪਾ ਰਿਆ। ਤੇ ਇਸ ਪਾਸੇ ਇਹਨੇ ਕੰਧ ਬਣਾ ਦੇਣੀ ਆ, ਤੇ 4 ਬੂਟੇ ਲਾਏ ਸੀ। ਆ ਜਿਹੜਾ ਤੁਸੀਂ ਆ ਨਵਾਂ ਨਿਕਲ ਰਿਹਾ ਨਾ ਬਾਂਸ ਵਿੱਚੋਂ, ਇਹ ਨਵਾਂ, ਇਹ ਵੱਖਰਾ ਬੂਟਾ। 2 ਬੂਟੇ ਉਹ ਆ ਜੀ ਤੁਸੀਂ ਦੇਖ ਰਹੇ ਆ, ਤੇ ਇੱਕ ਬੂਟਾ ਆਹ, ਤੇ ਇੱਕ ਉਹ ਨਿੱਕਾ ਜਿਹਾ ਖਲੋਤਾ ਉਹ ਪਰਾਂ ਪਾਪੂਲਰ ਦੇ ਲਾਗੇ। ਇਹ ਨੇਰ ਪਾ ਜਾਣਾ ਇੱਥੇ ਇਦਾਂ ਕੰਧ ਆ, ਤੇ ਜਦੋਂ ਇਧਰੋਂ ਹਵਾ ਆਇਆ ਕਰਨੀ, ਠੰਡੀ ਠਾਰ ਹਵਾ, ਡੰਗਰ ਚਾਹੇ ਜਿੰਨੇ ਮਰਜ਼ੀ ਥੱਲੇ ਬੰਨ ਲਓ। ਇਹ ਬਾਂਸ ਚਲੋ ਉਂਝ ਤਾਂ ਵਰਤਾਰੇ ਇਹਦੇ ਤੁਹਾਨੂੰ ਪਤਾ ਹੀ ਆ, ਪਰ ਇਹ ਛਾਂ ਵਾਸਤੇ ਵੀ ਜੇ ਲਾਓ ਨਾ, ਤੇ ਇਹਦੇ ਵਰਗਾ ਬੂਟਾ ਕੋਈ ਨਹੀਂ। ਜਦੋਂ ਇਹਨੇ ਇਦਾਂ ਕਰਕੇ ਬਣਾਣੀ ਕਾਲ ਕੋਠੜੀ ਬਣਾ ਦਿੰਦੀ। ਇਧਰੋਂ ਸੂਰਜ ਚੜਦਾ ਸੂਰਜ ਆ, ਤੇ ਅੱਗੋਂ ਵਾਂਸ ਤਾਂ ਚਲਾ ਜਾਂਦਾ 50 ਫੁੱਟ ਉੱਚਾ। ਹਾਂਜੀ, ਤੇ ਇਹਨੇ ਛਾਂ ਕਰ ਦਿਆ ਕਰਨੀ, ਧੁੱਪ ਪਾਣੀ ਨਹੀਂ ਦੇਣੀ ਦੁਪਹਿਰ ਤਾਈਂ ਡੰਗਰਾਂ। ਹਾਂਜੀ, ਜਦੋਂ ਇੱਥੇ ਕੰਧ ਬਣ ਕੇ ਤੁਹਾਨੂੰ ਦਿਖਾਵਾਂਗੇ ਕਾਲੇ ਚਬਾੜੀ ਦੀ। ਕਾਲਾ ਚਬਾੜੀ ਇਹਦੀ ਨਸਲ ਆ। ਤੇ ਇਹ ਵੱਡਾ ਪੌੜੀਆਂ ਵਾਲਾ ਹੁੰਦਾ, ਵੱਡਾ ਵਾਂਸ ਬਣਦਾ ਹੈ। ਅੱਛਾ, ਹਾਂਜੀ। ਤੇ ਜਿੱਦਾਂ ਹੁਣ ਅਗਲੇ ਤਾਂ ਰੁੱਖ ਤੁਸੀਂ ਦੇਖ ਰਹੇ ਨਾ ਬੂਟੇ, ਉਸਮਾਨ ਸਾਹਿਬ ਤੁਸੀਂ ਨਾ ਜਿੱਦਾਂ ਆਹ ਦਿਖਾਇਆ, ਆ ਸੂਆ ਨਿਕਲਿਆ, ਉਹ ਦੇਖੋ ਵੱਡੇ ਵਾਂਸ ਚ ਸੂਆ ਨਿਕਲਿਆ। ਥੋੜਾ ਜਿਹਾ ਤੁਹਾਨੂੰ ਗਾਹਾਂ ਹੋਣਾ ਪੈਣਾ, ਤੇ ਤੁਹਾਡਾ ਰੂਹ ਰਾਜੀ ਹੋ ਜਾਊਗਾ ਸੂਆ ਕਿੱਥੇ ਪਹੁੰਚ ਗਿਆ। 20 ਫੁੱਟ ਦਾ ਸੂਆ ਖਲੋਤਾ ਨਿਕਲਿਆ। ਮਾਸ਼ਾਅੱਲਾ। ਇੱਥੇ ਤਾਂ ਜਾ ਕੇ ਪੱਤੇ ਕੱਢੂਗਾ। ਨਿਕਲਿਆ ਖੜਾ ਹੋਵੇ। ਜੇ ਥੋੜੀ ਜਿਹੀ ਖੇਚਲ ਕਰ ਲਓ, ਹੇਠੋਂ ਛੰਗਾਈ ਛੁੰਗੀ ਕਰ ਦੋ, ਅੱਛਾ, ਤੇ ਇਹਦੇ ਰੰਗਾ ਤਾਂ ਰੁੱਖ ਹੀ ਕੋਈ ਨਹੀਂ, ਬਾਂਸ ਵਰਗਾ। ਕੀ ਬਾਤ ਆ। ਵਿੱਚ ਤੂੰ ਤੜਿਆ ਐਵੇਂ ਧੱਕੇ ਸ਼ਾਹੀ ਨਾ। ਇਹ ਚਲੋ ਵੱਢ ਕੇ ਬੱਕਰੀਆਂ ਨੂੰ ਪਾ ਦਾਂਗੇ, ਇਹ ਅੱਜੋ ਪਾ ਦਾਂਗੇ। ਆਹੋ, ਕਿਉਂ ਬਾਂਸ ਨੂੰ ਥਾਂ ਮਿਲੇ ਖੁੱਲਣ। ਹਾਂ, ਚਲੋ ਬੱਕਰੀਆਂ ਖਾਣਗੀਆਂ, ਨਾਲੇ ਦੁਆ ਦੇਣਗੀਆਂ। ਤੇ ਅਸੀਂ ਘੋੜੀ ਨਵਾ ਲਈਏ ਜੀ, ਤੇ ਦਿਲ ਕੀਤਾ ਵੀ ਚਲੋ ਜੋ ਕਰ ਰਹੇ ਆ ਤੁਹਾਡੇ ਨਾਲ ਦਿਖਾ ਦਈਏ, ਨਾਲੇ ਗੱਲ ਕਰ ਲਈਏ। ਕੋਈ ਨਾ ਕੋਈ ਤਾਂ ਜੀ ਫਿਰ ਤੇ ਕੰਮ ਕਰਮ ਆ ਜੀ, ਕੋਈ ਵੀ ਕੰਮ ਇਹ ਨਾ ਮੋਬਾਈਲ ਨੂੰ ਛੱਡੋ, ਨਿੱਕਾ ਮੋਟਾ ਜਿੱਦਾਂ ਦਾ ਵੀ ਕੰਮ ਆ ਨਾ, ਉਹ ਆਪਣੇ ਆਪ ਨੂੰ ਆਰੇ ਲਾਓ। ਹਾਂਜੀ, ਤੁਹਾਨੂੰ ਸਕੂਨ ਆਊਗਾ, ਤੁਹਾਨੂੰ ਸਵਾਦ ਆਊਗਾ। ਜਦੋਂ ਬੰਦਾ ਸਾਰੀ ਦਿਹਾੜੀ ਕੰਮ ਨਾ ਕਰੇ, ਸ਼ਾਮ ਨੂੰ ਨਾ ਉਂਝ ਹੀ ਮਨ ਭਾਰਾ ਹੁੰਦਾ ਵੀ ਯਾਰ ਮੈਂ ਕੀਤਾ ਹੀ ਕੁਛ ਨਹੀਂ। ਸਾਡੇ ਨਾ ਬਜ਼ੁਰਗ ਕਹਿੰਦੇ ਸੀਗੇ, ਅੱਛਾ ਜੀ, ਵੀ ਤੁਹਾਨੂੰ ਕੋਈ ਕੰਮ ਨਾ ਹੋਵੇ, ਤੁਸੀਂ ਵਿਹਲੇ ਪਏ ਆ, ਤੁਹਾਨੂੰ ਕੋਈ ਕੰਮ ਨਜ਼ਰ ਨਹੀਂ ਆਂਦਾ, ਤੇ ਤੁਸੀਂ ਹੋਰ ਕੱਖ ਵੀ ਨਹੀਂ ਹੈ, ਤੇ ਉੱਠ ਕੇ ਨਾ ਸਫਾਈ ਕਰਨੀ ਸ਼ੁਰੂ ਕਰ ਦਿਓ, ਉਹਦੇ 'ਚ ਅੱਲਾ ਬਰਕਤ ਪਾ ਦੇਗਾ। ਫੌੜਾ ਮਾਰ ਦਿਓ, ਫੌੜਾ ਮਾਰ ਲਵੋ, ਬੌਕਰ ਮਾਰ ਲਵੋ, ਤੁਸੀਂ ਡੰਗਰਾਂ ਦੀ ਖੁਰਲੀ 'ਚ ਹੱਥ ਮਾਰ ਦਿਓ, ਡੰਗਰਾਂ ਤੇ ਹੱਥ ਫੇਰ ਦਿਓ। ਸੱਚੀ ਗੱਲ, ਇੰਨੇ 'ਚ ਅੱਲਾ ਤਾਲਾ ਬਰਕਤ ਪਾ ਦਿੰਦਾ। ਲੇਕਿਨ ਤੁਸੀਂ ਹੱਥ ਤਾਂ ਹਿਲਾਓ, ਹੱਥ ਤਾਂ ਹਿਲਾਓ, ਹੱਥ ਹਿਲਾਓ, ਗਲਤ ਹੱਥ ਹਿਲਾਣ ਦੀ। ਹੱਥ ਹਿਲਾਣ ਦੀ। ਹਾਂਜੀ, ਸਿਆਣੇ ਕਹਿੰਦੇ ਆ ਵੀ
ਜੇ ਬੰਦਾ ਤੜਕੇ ਉੱਠੇ ਹਾਂਜੀ ਤੇ ਉਹਨੂੰ ਕਰਨ ਨੂੰ ਕੋਈ ਕੰਮ ਨਾ ਹੋਵੇ, ਹਾਂਜੀ ਇਸ ਤੋਂ ਅੱਗੇ ਬਦਬਖਤੀ ਹੋਈ। ਬਦਬਖਤੀ ਕੋਈ ਨਹੀਂ, ਕੀ ਬਾਤ ਹੈ। ਦੁਆ ਕਰਿਆ ਕਰੋ ਵੀ ਸਵੇਰੇ ਉੱਠੀਏ ਸਾਨੂੰ ਕਰਨ ਨੂੰ ਕੁਝ ਕੰਮ ਹੋਵੇ ਰੱਬ ਦਾ। ਹਾਂਜੀ ਜਿਉਂਦੇ ਵਾਸਤੇ ਰਹੋ। ਇੱਥੇ ਬਟਨ ਦਾ ਅੱਲਾਹ ਫਿਰ ਖੈਰ। ਕੁਝ ਹੋਰ ਕੀਤਾ ਦਿਖਾਵਾਂਗੇ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਦਾਲ ਰੋਟੀ ਖਾ ਤੇ ਨੱਕ ਦੇ ਸਿੱਧੇ ਜਾ। ਇਹਦੇ ਵਿੱਚ ਸਿਆਣਿਆਂ ਨੇ ਕਾਮਯਾਬੀ ਦਾ ਕਾਨੂੰਨ ਦੱਸਿਆ। ਦੋ ਗੱਲਾਂ ਵੱਖਰੇ ਵੱਖਰੇ ਕਹੀਆਂ ਵੀ ਦਾਲ ਰੋਟੀ ਖਾ, ਵੀ ਜਿੱਦਾਂ ਦੀ ਲੱਭੇ ਰਿਜ਼ਕੇ ਹਲਾਲ ਦੀ ਦਾਲ ਰੋਟੀ ਸਬਰ ਸ਼ੁਕਰ ਨਾ ਖਾਈ ਜਾ। ਤੇ ਦੂਈ ਗੱਲ ਕੀਤੀ ਆ ਵੀ ਨੱਕ ਦੇ ਸਿੱਧੇ ਜਾ। ਲੈ ਗੱਲ ਅਸਲ ਇਹ ਆ ਵੀ ਕੀ ਵੀ ਇੱਕ ਤਾਂ ਕਿਸੇ ਦੀ ਰੀਸ ਨਾ ਕਰੀ। ਜਦੋਂ ਰੀਸ ਕਰੇਗਾ ਉਦੋਂ ਫਸੇਗਾ, ਉਦੋਂ ਮਰੇਗਾ, ਉਦੋਂ ਔਖਾ ਹੋਏਗਾ। ਤੇ ਦੂਆ ਕਿਸੇ ਦੇ ਰੌਲੇ 'ਚ ਲੱਤ ਨਾ ਡਾਈ। ਜਿਹੜਾ ਜੋ ਕਰਦਾ ਕਰੀ ਜਾਵੇ, ਖਸਮਾਂ ਦਾ ਸਿਰ ਖਾਵੇ। ਤੂੰ ਆਪ ਦੀ ਲੈਣ ਸਿੱਧੀ ਰੱਖ, ਤੂੰ ਆਪ ਦੀ ਮਸਤੀ 'ਚ ਮਸਤ ਰਹਿ ਵੀ ਦਾਲ ਰੋਟੀ ਖਾ ਤੇ ਨੱਕ ਦੇ ਸਿੱਧੇ ਜਾ। ਜਿਹੜੇ ਬੰਦੇ ਇਸ ਕਾਨੂੰਨ ਤੇ ਅਮਲ ਕਰ ਗਏ ਲੈ ਉਹ ਕਾਮਯਾਬ ਹੋ ਗਏ। ਆਪ ਦੇ ਕੰਮ ਨਾਲ ਕੰਮ ਰੱਖਿਆ ਤੇ ਆਪ ਦਾ ਰਾਹ ਸਿੱਧਾ ਰੱਖਿਆ, ਨੀਵੀਂ ਪਾ ਕੇ ਤੁਰੇ ਗਏ, ਨਾ ਇੱਧਰ ਝਾਤਿਆ ਨਾ ਇੱਧਰ ਝਾਤਿਆ, ਆਪਣਾ ਸਿੱਧਾ ਬੰਦਾ ਪਹੁੰਚ ਹੀ ਜਾਂਦਾ। ਜਿਹੜੇ ਬੰਦੇ ਇਦਾਂ ਕਾਨੂੰਨ ਤੇ ਅਮਲ ਕਰ ਗਏ ਨਾ, ਜਿਹੜੇ ਕੰਮ ਆਪਣੇ ਨੂੰ ਚਿਮੜ ਗਏ, ਜਿਨ੍ਹਾਂ ਨੇ ਹੋਰ ਕੰਮਾਂ ਨੂੰ ਦੇਖਿਆ ਨਹੀਂ ਵੀ ਹੋਰ ਕੰਮਾਂ ਦੇਖ ਕੇ ਵੀ ਮੈਂ 10 ਰੁਪਏ ਵਾਲਾ ਕਰ ਰਿਹਾ, ਬੂਟਾ 20 ਰੁਪਏ ਵਾਲਾ ਕਰ ਰਿਹਾ, ਇਹਦਾ 20 ਵਾਲਾ ਦੇਖਣ ਲੱਗ ਗਿਆ, ਮੈਂ ਆਪਣਾ 10 ਵਾਲਾ ਛੱਡ ਕੇ। ਇੱਥੋਂ ਬੰਦੇ ਮਾਰ ਖਾਂਦੇ ਵੀ ਨੱਕ ਦੇ ਸਿੱਧੇ ਜਾ। ਅੱਜ ਤੁਹਾਨੂੰ ਇਹੋ ਜਿਹਾ ਹੀ ਬੰਦਾ ਇੱਕ ਮਿਲਾਨੇ ਆ ਵੀ ਜਿਹੜਾ ਨੱਕ ਦੇ ਸਿੱਧੇ ਤੁਰਿਆ ਤੇ ਉਹਨੇ ਕੀ ਖਟਿਆ, ਕੀ ਪਾਇਆ, ਕਿੱਥੇ ਪਹੁੰਚਿਆ, ਕਦੋਂ ਦਾ ਤੁਰਿਆ, ਉਹ ਸਾਰੀ ਦਾਸਤਾਨ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ। अस्सलाम वालेकुम। ਵਾਲੇਕੁਮ ਸਲਾਮ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਨਿਆਜ਼ ਆ ਜੀ, ਬੋਰੇ ਵਾਲੇ ਦਾ ਮੈਂ ਰਹਿਸ਼ੀ ਆ ਜੀ। ਅੱਛਾ ਜੀ। 116 ਇਹ ਵੀ ਮੇਰਾ ਪਿੰਡ ਆ ਜੀ। ਅੱਛਾ ਜੀ। ਜੀ ਨਾਮ ਕੀ ਦੱਸਿਆ? ਨਿਆਜ਼ ਮੇਰਾ ਨਾਮ। ਨਿਆਜ਼ ਸਾਹਿਬ ਜੀ। ਨਿਆਜ਼ ਸਾਹਿਬ ਜੀ ਬੋਰੇ ਵਾਲੇ ਤੋਂ ਤੁਸੀਂ ਦੇਖ ਰਹੇ ਇਹਨਾਂ ਦਾ ਕਾਰੋਬਾਰ ਜੀ। ਮੋਟਰਸਾਈਕਲ ਦੇ ਉੱਤੇ ਕੁਕੜੀਆਂ ਵੇਚਦੇ ਜੀ ਤੇ ਆਪ ਦਾ ਪੂਰਾ ਰਕਸ਼ਾ ਬਣਾਇਆ ਜੀ। 3 ਖਾਨੇ ਆ। ਕਿੰਨੇ ਜਾਨਵਰ ਆ ਜਾਂਦੇ ਇੱਥੇ? ਇਹਦੇ ਵਿੱਚ ਜੀ ਤਕਰੀਬਨ ਵੱਡਾ ਜਾਨਵਰ ਪਾਵਾਂਗੇ 250 300 ਪੈਂਦਾ ਵਾ। ਅੱਛਾ ਜੀ। ਛੋਟਾ ਪਾਵਾਂਗੇ ਤਾਂ ਜ਼ਿਆਦਾ ਪੈ ਜਾਂਦਾ ਵਾ ਅੱਛਾ ਜੀ। ਜੀ। ਤੇ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਕੰਮ 'ਚ? ਇਹਨੂੰ ਮੈਨੂੰ ਤਕਰੀਬਨ ਕੋਈ 14-15 ਸਾਲ ਹੋਏ ਖਲਿਆ ਜੀ। 14-15 ਸਾਲ ਆਹੀ ਰਸ਼ਕਾ? ਨਹੀਂ ਜੀ, ਮੈਂ ਪਹਿਲੇ ਮੋਟਰਸਾਈਕਲ ਤੇ ਕਰਦਾ ਰਿਹਾ। ਅੱਛਾ। ਮੋਟਰਸਾਈਕਲ ਤੋਂ ਮੈਂ ਥੋੜਾ ਕੰਮ ਸੀ, ਯਾਨੀ ਕਿ ਮੇਰਾ ਕੋਈ 20-30 ਕਿਲੋ ਵਾਲਾ। ਫਿਰ ਮੈਂ ਬਾਹਰ ਨਿਕਲ ਪਿਆ ਆਸਤਾ। ਫਿਰ ਬਟੇਰੇ ਦਾ ਨਾਲ ਮੇਰਾ ਕੰਮ ਸਰਦੀ 'ਚ ਮੇਰਾ ਬਟੇਰੇ ਦਾ ਜੀ। ਮੈਂ ਬਟੇਰਾ ਸੇਲ ਕਰਨਾ। ਮਸਲਾਂ ਦੁਆਸਣਾ ਬਣੀਆਂ, ਫੋਨ ਨੰਬਰ ਤੇ ਮੇਰੇ ਤੇ ਅੱਗੇ ਪਿੱਛੇ ਵਾਮ ਮੈਨੂੰ ਬੁਲਾਉਂਦੀ ਆ। ਤੇ ਮਿੱਲਾਂ 'ਚ ਅੱਗੇ ਪਿੱਛੇ ਵਾਮ ਮੇਰੇ ਕੋਲ ਲੈ ਕੇ ਖਾਂਦੀ ਆ। 100 200 ਬਟੇਰਾ ਲਵਾਉਂਦੀ ਆ। ਫਿਰ ਉਸ ਤੋਂ ਹਟ ਕੇ ਮੁਰਗੀ ਦਾ ਕੰਮ, ਆਂਡੇ ਵਾਲੀ ਦਾ ਸਰਦੀ ਦੇ ਵਿੱਚ ਮੈਂ ਆਂਡੇ ਵਾਲੀ ਦਾ ਕਰਨਾ ਵਾ। ਗਰਮੀ ਦੇ ਵਿੱਚ ਆਣ ਕੇ ਮੈਂ ਜਨਾਬ ਮੇਰੀ ਇਹ ਤੁਹਾਡੇ ਸ਼ਹਿਰਾਂ ਦੇ ਵਿੱਚ ਆਉਣਾ, ਇੱਥੇ ਮੁਖਤਲਿਫ ਸ਼ਹਿਰਾਂ ਦੇ ਵਿੱਚ ਖਲੋ ਕੇ ਸੇਲ ਕਰਨਾ। ਨਹੀਂ 14-15 ਸਾਲ ਹੋ ਗਏ ਜੀ। ਮੋਟਰਸਾਈਕਲ ਦੇ ਉੱਤੇ ਇੱਕ ਲੈ ਕੇ ਛਾਬਾ ਲੈ ਕੇ ਤੁਰਿਆ ਸੀ ਜੀ। ਛਾਬਾ ਲੈ ਕੇ ਟੁਰਿਆ ਸੀ ਜੀ। ਅੱਜ ਅੱਲਾ ਨੇ ਆਪਣਾ ਰਸ਼ਕਾ ਦੇ 3000 ਰੁਪਏ ਤੋਂ ਮੈਂ ਸ਼ੁਰੂ ਕੀਤਾ ਸੀ ਜੀ ਮੈਂ ਭਰਨਾ। ਤੇ ਇਸ ਟਾਈਮ 3-4 ਲੱਖ ਰੁਪਏ ਦੇ ਵਿੱਚ ਮੈਂ ਮਾਲ ਭਰਨਾ ਜੀ। ਮਾਸ਼ਾਅੱਲਾ। ਬਾਤ ਹੈ ਜੀ, ਕੀ ਬਾਤ ਜੀ। ਆਖੇ ਦਾਲ ਰੋਟੀ ਖਾ ਤੇ ਨੱਕ ਦੇ ਸਿੱਧੇ ਜਾ। ਅੱਲਾ ਕਾਮਯਾਬ ਕਰ ਦਿੰਦਾ। ਇਸ ਟਾਈਮ ਅੱਲਾ ਦਾ ਸ਼ੁਕਰ ਆ ਜੀ। ਇੱਕ ਮਿੰਟ ਜੀ, ਇੱਕ ਮਿੰਟ। ਇਸ ਟਾਈਮ ਬਹੁਤ ਕੰਮ ਅੱਲਾ ਦਾ ਸ਼ੁਕਰ ਆ ਜੀ। ਮੈਂ ਆਪ ਜਾਣ ਕੇ ਨਾ ਕਰਾਂ ਘਟਾਵਾਂ ਤਾਂ ਕੁਝ ਕਹਿ ਨਹੀਂ ਸਕਦੇ, ਲੇਕਿਨ ਮੈਂ ਇੱਕ ਅੱਡੇ ਦੇ ਵਿੱਚ ਖੋ ਕੇ ਮੇਰੀ 40 ਤੋਂ 50,000 ਰੁਪਏ ਸੇਲ ਹੈ ਇੱਕ ਅੱਡੇ ਦੀ। 40,000 50,000 ਰੁਪਏ ਇੱਕ ਅੱਡੇ ਦੀ ਸੇਲ ਹੈ ਮੇਰੀ। ਇਸ ਦੇ ਵਿੱਚ ਮੈਂ ਸਹੀ ਫੁੱਲ ਫੇਰਾ ਭਰ ਕੇ ਲਿਜਾਵਾਂ ਨਾ ਤੇ ਸੇਲ ਕਰਕੇ ਜਾਵਾਂ, 35-40,000 ਰੁਪਏ ਮੇਰੀ ਇਹਦੇ ਵਿੱਚ ਬਚਤ ਆਉਂਦੀ ਹੈ। ਮਾਸ਼ਾਅੱਲਾ। ਤੇ ਕਿੰਨੀ ਥਾਂ ਫਿਰਦੇ, ਕਿੰਨੇ ਜ਼ਿਲ੍ਹੇ ਫਿਰਦੇ? ਮੈਂ ਜੀ ਘਰੋਂ ਨਿਕਲ ਕੇ ਝੰਗ ਤਿਕਰ ਵੀ ਜਾਣਾ ਬੂਰੇ ਵਾਲੇ ਚੋਂ। ਅੱਛਾ। ਟੋਬਾ ਗੋਜਰਾ ਤੇਰਾ ਇਧਰ ਤਾਂਦਲਾ ਵਾਲਾ ਹੋ ਗਿਆ ਜੀ, ਪੱਤੋ ਕੀ ਹੋ ਗਈ, ਇਹ ਸਾਰਾ ਮਲਤਾਨ ਤਿਕਰ ਹੋ ਗਏ। ਸਾਰੇ ਇਲਾਕਿਆਂ ਦੇ ਵਿੱਚ ਮੈਂ ਸੇਲ ਕਰਨਾ ਜੀ। ਅੱਛਾ। ਜਿੱਥੇ ਮੇਰਾ ਦਿਲ ਕਰੇ ਕਿਸੇ ਪੰਪ ਤੇ ਕਿਵੇਂ ਮਸਲਨ ਤੁਹਾਡਾ ਡੇਰਾ ਬਣਿਆ ਇਸ ਤਰੀਕੇ ਡੇਰੇ ਤੇ ਮੈਂ ਰਹਿ ਸਕਣਾ। ਉੱਪਰ ਮੇਰਾ ਕਲੀਨ ਵਿਸ਼ਾ ਹੈ। ਜਦੋਂ ਮੈਨੂੰ ਕਿਤੇ ਰਾਤ ਪੈਣੀ ਮੈਂ ਉੱਪਰ ਕਲੀਨ ਤੇ ਆਰਾਮ ਨਾਲ ਪੈ ਜਾਣਾ। ਕੱਪੜੇ ਰੱਖੇ ਹੋਏ ਆ, ਸਾਬਣ, ਹਰ ਚੀਜ਼ ਮੇਰੇ ਕੋਲ ਮੌਜੂਦ ਆ। ਸਹੂਲਤ ਮੇਰੇ ਕੋਲ ਘਰ ਜੀ ਨਹੀਂ ਮੌਜੂਦ ਆ, ਜਿਵੇਂ ਮੈਂ ਘਰੇ ਰਹਿ ਰਿਹਾ ਇਸ ਤਰੀਕੇ। ਮਾਸ਼ਾਅੱਲਾ। ਵੇਖੋ ਜੀ ਬੰਦੇ ਨੇ ਆਪਣੇ ਰਸ਼ਕੇ ਨੂੰ ਹੀ ਪੂਰਾ ਘਰ ਬਣਾਇਆ ਹੈ। ਇਹਦੇ ਵਿੱਚ ਪੂਰਾ ਘਰ ਵਾਲਾ ਮੇਰਾ ਇੰਤਜ਼ਾਮ ਆ, ਸਾਬਣ ਆ, ਸਰਫ, ਹਰ ਚੀਜ਼ ਮੇਰੇ ਕੋਲ। ਕੱਪੜੇ ਧੋ ਸਕਨੇ ਆ, ਕਿਸੇ ਕਿਸਮ ਦੀ ਆਪਾਂ ਨੂੰ ਕਿਸੇ ਨੂੰ ਤੰਗੀ ਨਹੀਂ ਦੇਣੀ। ਜਿੱਥੇ ਰਹਿਣਾ ਨਾ ਉਹ ਤੇ ਸਿਰਫ ਖਾਣਾ ਬਾਹਰ ਹੋਟਲ ਤੋਂ ਖਾਣਾ ਵਾ ਤੇ ਅਗਲੇ ਨੂੰ ਕਹਿਣਾ ਯਾਰ ਇੱਥੇ ਰੋਕਣਾ, ਉਹਨੇ ਕਹਿਣਾ ਯਾਰ ਤੂੰ ਰੋਕ ਇੱਥੇ ਰਾਤ ਰਹਿ, ਪਰ ਸਾਡੇ ਕੋਲ ਕੋਈ ਮਸਲਾ ਨਹੀਂ। ਵਾਹ ਵਾਹ ਵਾਹ, ਜਿਉਂਦਾਰ ਜੀ। ਅੱਛਾ, ਜੇ ਤੈਨੂੰ ਪੁੱਛੀਏ ਵੀ ਤੂੰ 15 ਸਾਲ ਹੋ ਗਏ ਤੈਨੂੰ ਜੀ ਕੰਮ ਕਰਦਿਆਂ ਨੂੰ, ਕਿਤੇ ਹਜ਼ਾਰਾਂ 'ਚ ਮਾਲ ਪਾਉਂਦਾ ਸੀ, ਅੱਜ ਲੱਖਾਂ 'ਚ ਪਾ ਰਿਹਾ, ਜੀ ਵੀ ਕਮਾਇਆ ਕੀ, ਵੀ ਬਣਾਇਆ ਕੀ, ਕੁਛ ਕੱਢਿਆ ਪਾਇਆ ਤੂੰ ਹੈ ਕੁਛ? ਬੜਾ ਬਣਾਇਆ ਜੀ, ਅੱਲਾ ਦਾ ਕਰੋੜ ਵਾਰੀ ਸ਼ੁਕਰ ਆ। ਸਭ ਤੋਂ ਵੱਡੀ ਗੱਲ ਇਹ ਆ ਕਿ ਮੈਂ ਆਪਣੇ ਬੱਚੇ ਪੜਾਏ ਆ। ਮੇਰਾ ਵੱਡਾ ਬੇਟਾ ਜਿਹੜਾ ਵਾ ਨਾ ਉਹ ਹਾਫਜ਼ੇ ਕੁਰਾਨ ਆ, ਉਹਨੇ ਹਿਫਜ਼ ਕੀਤਾ ਹੋਇਆ ਜੀ। ਮਾਸ਼ਾਅੱਲਾ। ਵਾਹ ਬਈ। ਬੱਚੇ ਵੀ ਪੜਾ ਰਿਹਾ ਨਾਲ। ਤੇ ਉਸ ਤੋਂ ਹਟ ਕੇ ਅਸੀਂ ਅੱਜ ਦੇ ਦਿਨ ਤੱਕ ਮੈਂ ਓਪਨ ਗੱਲ ਕਰ ਰਿਹਾ, ਮਸਜਿਦ ਦੇ ਵਿੱਚ ਤਰਾਬੀਆਂ ਪੜਾ ਰਿਹਾ 3-4 ਸਾਲ ਤੋਂ। ਅਸੀਂ 1 ਰੁਪਈਆ ਨਹੀਂ ਲਿਆ। ਮੇਰੇ ਪਿੰਡ ਵਾਲੇ ਵੀ ਸੁਣ ਰਹੇ ਨੇ, ਦੇਖ ਰਹੇ ਨੇ, ਹਰ ਬੰਦਾ ਵੇਖ ਰਿਹਾ। 4-5 ਸਾਲ ਤੋਂ ਕੋਈ ਬੰਦਾ ਮੈਨੂੰ ਗੱਲ ਕਰਦੇ ਵੀ 5 ਰੁਪਏ ਤੁਸੀਂ ਲਏ ਆ, ਜਾਂ ਬੱਚੇ ਪੜਾਉਂਦਾ ਰਿਹਾ ਨਾਲ ਕਾਰੀ ਸਾਹਿਬ ਹੋਰਾਂ ਦੇ ਜੋ ਕੋ ਉੱਥੋਂ ਪੈਸਾ ਲਿਆ ਵਾ,
ਤੇ ਆਪਾਂ ਅੱਜ ਵੀ ਮੈਂ ਸ਼ਰੇਆਮ ਆ ਦੱਸ ਰਿਹਾ ਮਾਸ਼ਾ ਸਬੀਲਿਲਾ, ਕਿਉਂਕਿ ਮੇਰੀ ਇਹਦੇ ਚ ਕਮਾਈ ਬਹੁਤ, ਅੱਲਾ ਦਾ ਸ਼ੁਕਰ ਆ, ਮੈਂ ਆਪਣੇ ਬੱਚਿਆਂ ਨੂੰ ਕੰਮ ਤੇ ਨਹੀਂ ਲਾਇਆ। ਮਾਸ਼ਾ ਮੈਂ ਆਪਣੇ ਬੱਚੇ ਪੜ੍ਹਾ ਰਿਹਾ, 4 ਮੇਰੇ ਬੇਟੇ ਆ, ਚਾਰੇ ਪੜ੍ਹਦੇ ਆ, ਹੁਨਰ ਵੀ ਸਿੱਖਦੇ ਆ ਨਾਲ। ਫਿਰ ਮੇਰੇ ਕੋਲੇ ਇਹਦੀ ਕਮਾਈ ਦੇ ਵਿੱਚ 15 ਤੋਂ 16 ਡੰਗਰ ਵੀ ਹੈਗੇ। ਮਾਸ਼ਾਅੱਲਾ ਮਾਸ਼ਾਅੱਲਾ, ਅੱਲਾਹ ਤਾਲਾ। ਅਸੀਂ 5 ਭਰਾ ਵਾਂ ਤੇ ਮੈਂ ਛੋਟਾ ਵਾਂ ਸਾਰਿਆਂ ਨਾਲੋਂ। ਸਾਡੇ ਕੋਲ ਅੱਧਾ ਮਰਬਾ ਜ਼ਮੀਨ ਦਾ ਵੀ ਹੈਗਾ। ਇਹ ਕੰਮ ਜਿਹੜਾ ਹੈਗਾ, ਇਹਦੀ ਮੋਟਰਸਾਈਕਲ ਤੇ ਵੈਲਿਊ ਨਹੀਂ ਹੈਗੀ ਇਹਨੂੰ, ਯਾਨੀ ਕਿ ਕੁਕੜੀਆਂ ਵਾਲਾ ਸਮਝਦੇ ਆ ਵੀ ਕੰਮ ਇਹ ਮਾਠਾ ਹੀ ਆ। ਲੇਕਿਨ ਜਿਹੜਾ ਬੰਦਾ ਇਸ ਫੀਲਡ ਦੇ ਵਿੱਚ ਪਿਆ ਵਾ, ਪਤਾ ਉਹਨੂੰ ਆ ਵੀ ਇਹਦੇ ਚ ਬਚਤ ਕਿੰਨੀ ਆ। ਇਸ ਦੇ ਵਿੱਚ ਜਿਹੜਾ ਕੰਮ ਕਰਨ ਵਾਲਾ ਨਾ, ਉਹਨੂੰ ਤੁਸੀਂ ਕਹੋਗੇ ਨਾ ਵੀ ਸਾਡੇ ਕੋਲੋਂ 50,000 ਮਹੀਨੇ ਦਾ ਲੈ ਲਾ, ਸਾਡੇ ਨਾਲ ਕੰਮ ਕਰ ਲਾ, ਉਹ ਕੰਮ ਨਹੀਂ ਕਰੇਗਾ ਜੀ। ਜਿਹੜਾ ਬੰਦਾ ਜ਼ਾਤੀ ਆਪਣਾ ਇਸ ਤੋਂ ਹਟ ਕੇ ਵੀ ਜਿਹੜਾ ਜ਼ਾਤੀ ਕੰਮ ਕਰ ਰਿਹਾ ਨਾ, ਉਹ ਕਿਸੇ ਨਾਲ ਨੌਕਰੀ ਨਹੀਂ ਕਰਦਾ ਜੀ। ਇਸ ਦੇ ਵਿੱਚ ਬਹੁਤ ਜ਼ਿਆਦੀ ਰੋਜੀ, ਅੱਲਾ ਦਾ ਕਰੋੜ ਵਾਰੀ ਸ਼ੁਕਰ ਆ ਜੀ। ਸ਼ੁਕਰ। ਮੈਂ ਇਹਦੇ ਵਿੱਚ ਬੜਾ ਸੋਹਣਾ ਮੇਰਾ ਘਰ ਦਾ ਸੈਟਅਪ ਆ, ਔਰ ਮੇਰੇ ਡੰਗਰ ਬਣੇ ਹੋਏ ਆ 15-16 ਮੇਰੇ ਕੋਲ ਡੰਗਰ ਵੀ ਆ। ਅੱਛਾ, ਉਹ ਡੰਗਰ ਵੀ ਇੱਥੇ ਇਹਨਾਂ ਚੋਂ ਬਣਾਏ ਆ, ਕਮਾਈ ਕਰਕੇ ਇਹਦੇ ਨਾਲ ਹੀ ਬਣਾਈ ਆ। ਬੱਚੇ ਵੀ ਪੜਾਏ ਜੀ, ਬੱਚੇ ਪੜ੍ਹਦੇ ਪੈ ਜੇ ਵੀ ਪੜ੍ਹਦੇ ਆ ਮਾਸ਼ਾਅੱਲਾ ਜੀ। ਬੜਾ ਸੋਹਣਾ ਅੱਲਾ ਪਾਕ ਨੇ ਸੈਟਅਪ ਬਣਾਇਆ ਜੀ। ਬੜਾ ਜੀ ਹੌਸਲਾ ਮਿਲਿਆ ਜੀ ਨਿਆਜ਼ ਸਾਹਿਬ ਤੁਹਾਨੂੰ, ਤੁਹਾਡੀ ਗੱਲ ਸੁਣ ਕੇ, ਤੁਹਾਡਾ ਕੰਮ ਵੇਖ ਕੇ, ਤੁਹਾਡਾ ਸਬਰ ਸ਼ੁਕਰ ਜੀ ਦੇਖ ਕੇ ਵੀ ਤੁਸੀਂ ਕਹਿੰਦੇ ਵੀ ਬੱਚੇ ਨੂੰ ਮਾਸ਼ਾਅੱਲਾ ਹਾਫਜ਼ੇ ਕੁਰਾਨ ਬਣਾਇਆ ਤੇ ਉਹ ਵੀ ਅੱਲਾ ਦੀ ਰਾਹ ਦੇ ਵਿੱਚ ਕੰਮ ਕਰ ਰਿਹਾ। ਹਾਂਜੀ, ਬੜਾ ਚੰਗਾ ਲੱਗਾ ਜੀ। ਬੜੇ ਬੜੇ ਤਕੜੇ ਬੰਦਿਆਂ ਤੋਂ ਇਹ ਕੰਮ ਨਹੀਂ ਹੁੰਦਾ ਜੀ ਜਿਹੜਾ ਤੁਸੀਂ ਕੀਤਾ। ਫਿਰ ਇਹ ਗੱਲ ਨਹੀਂ ਹੁੰਦੀ ਜਿਹੜੀ ਤੁਸੀਂ ਗੱਲ ਕੀਤੀ ਹੈ। ਜੀ ਜੀ। ਅੱਲਾਹ ਤਾਲਾ ਜੀ ਨਜ਼ਰੇ ਬਦ ਤੋਂ ਬਚਾਵੇ, ਅੱਲਾਹ ਤੁਹਾਨੂੰ ਇਦਾਂ ਹੀ ਕਾਮਯਾਬ ਰੱਖੇ, ਅੱਲਾਹ ਤੰਦਰੁਸਤ ਰੱਖੇ, ਤੁਹਾਡੇ ਬੱਚਿਆਂ ਦੀ ਮਾਲਕ ਖੈਰ ਕਰੇ ਤੇ ਤੁਸੀਂ ਇਦਾਂ ਹੀ ਦੂਸਰਿਆਂ ਬੰਦਿਆਂ ਵਾਸਤੇ ਹੌਸਲਾ ਬਣਦੇ ਰਹੋ। ਇਹ ਜੀ ਬੜਾ ਆਪਾਂ ਅੱਗੇ ਜਿਹੜੇ ਯਾਰ ਬੇਲੀ ਮਿਲਦਾ ਨਾ ਕੋਈ ਮਾੜਾ ਜੀ, ਮਸਲਾ ਉਹਨੂੰ ਵੀ ਆਪਾਂ ਮਸ਼ਵਰਾ ਦੇਈਂਦਾ ਵੀ ਯਾਰ ਨਾ ਤੂੰ ਥੋੜੇ ਜਿਹੇ ਕੰਮ ਤੋਂ ਇੱਕ ਵਾਰੀ ਸ਼ੁਰੂ ਕਰਕੇ ਵੇਖ ਤੇ ਤੈਨੂੰ ਇਨਸ਼ਾਅੱਲਾ ਅੱਲਾਹ ਤਾਲਾ ਰੋਜ਼ੀ ਦੇਗਾ। ਕੰਮ ਬਹੁਤ ਸਹੀ ਹੈਗਾ ਵਾ, ਇਹਦੇ ਚ ਰੋਜ਼ੀ ਹੈਗੀ ਆ। ਖੁਦ ਨੂੰ ਮੈਨੂੰ ਪਤਾ ਵੈਸ ਟਾਈਮ ਵੀ 1 ਜਨਵਰੀ ਵਿਕਿਆ ਨਾ, ਮੈਨੂੰ ਇੰਨੀ ਰੋਜ਼ੀ ਬਚ ਗਈ ਇਹਦੇ ਚ। ਇਹਦੇ ਚ ਇਹ ਤਾਂ ਹੈ ਨਹੀਂ ਵੀ ਆ ਚੀਜ਼ ਲਿਆਂਦੀ ਤੇ ਘਾਟੇ ਨਾਲ ਦੇਣੀ ਆ, ਆਪਣੀ ਮਰਜ਼ੀ ਨਾਲ ਦੇਣੀ ਆ। ਫਿਰ ਇਹ ਇੱਕ ਅੱਡੇ ਤੇ ਤੁਸੀਂ ਖਲੇ ਹੋ ਨਾ, ਤੇ ਉੱਥੇ ਮਸਲਾਂ ਤੁਹਾਡੇ ਕੋਲੇ 20-30 ਗਾਹਕ ਆ ਗਏ, ਤੁਸੀਂ ਸੋਚੋ ਵੀ ਇਹਨੂੰ ਥੋੜਾ ਜਿਹਾ ਇੱਕ ਵਾਰੀ ਲੈਸ ਕਰਕੇ ਇੱਕ ਬੰਦੇ ਨੂੰ ਤੇ ਇੱਕ ਨੂੰ ਤੋੜ ਦਿਓ ਤੁਸੀਂ ਗਾਹਕ ਨੂੰ, ਉਹਨੂੰ ਵੇਖ ਕੇ ਫਿਰ ਸਾਰੀ ਆਵਾਮ ਨੇ ਲੈਣੇ ਸ਼ੁਰੂ ਕਰ ਦੇਣੇ। ਮੈਂ ਸ਼ਹਿਰਾਂ 'ਚ ਵੇਚਣਾ, ਮੈਂ ਪਿੰਡਾਂ 'ਚ ਹੀ ਵੇਚਦਾ, ਮੈਂ ਅੱਡਿਆਂ ਤੇ ਖਲੋ ਕੇ ਮੇਨ ਸ਼ਹਿਰਾਂ ਦੇ ਵਿੱਚ ਚੌਂਕਾਂ ਦੇ ਵਿੱਚ ਖਲੋ ਕੇ ਵੇਚਣਾ। ਉੱਥੇ ਮੇਰੀ ਮਾਸ਼ਾਅੱਲਾ ਬਹੁਤ ਜ਼ਿਆਦਾ ਸੇਲ ਆ। ਹਰ ਬੰਦਾ ਕੋਈ 20,000 ਦੀਆਂ, 10,000 ਦੀਆਂ, 15,000 ਦੀਆਂ ਲੈ ਕੇ ਹੀ ਜਾਂਦਾ ਹੈ। ਤੁਸੀਂ ਤੋਲ ਕੇ ਲੈਣੇ ਆ ਜੀ? ਇਹ ਮੈਂ ਤੋਲ ਕੇ ਲੈਣੀਆਂ ਹੁੰਦੀਆਂ ਨੇ ਜੀ, ਤੇ ਉੱਥੋਂ ਲਿਖ ਲੈਣੇ ਨੇ ਵੀ ਇਤਨੇ ਨਗ ਮੈਨੂੰ ਤੋਲ ਕੇ ਆ ਗਿਆ। ਫਿਰ ਮੈਂ ਰਕਮ ਲਿਖ ਲੈਣੀ ਆ, ਲਿਖ ਕੇ ਫਿਰ ਉਹਨਾਂ ਨੂੰ ਮੈਂ ਤਕਸੀਮ ਕਰ ਲੈਣਾ ਵੀ ਇੰਨੇ ਚ ਨਗ ਮੈਨੂੰ ਪੈ ਗਿਆ ਆਪ ਨੂੰ। ਵਾਹ ਵਾਹ ਵਾਹ। ਫਿਰ ਉਹ ਮੈਂ ਬਾਹਰ ਨਿਕਲਣਾ ਤੇ ਹਰ ਇਲਾਕੇ ਦਾ ਜੀ ਲਹਿਦਾ ਹਿਸਾਬ, ਤੁਹਾਡੇ ਇਲਾਕੇ ਚ ਆਣਾ ਨਾ ਤੇ ਮੈਂ ਨਗਾਂ ਨਾ ਵੇਚਣਾ ਵਾ। ਕਿਸੇ ਨੂੰ ਇੱਥੇ ਪਤਾ ਨਹੀਂ ਹੈਗਾ ਵੀ ਇਹ ਤੋਲ ਕੇ ਲੈਂਦੇ ਆ ਇੱਥੇ, ਯਾਨੀ ਕਿ ਘੱਟ ਇਸ ਚੀਜ਼ ਨੂੰ ਸਮਝਦੇ। ਤੇ ਆਣ ਕੇ ਉਹਨਾਂ ਨੇ ਸਵਾਲ ਕਰਨਾ ਵੀ ਭਾਈ ਜੋੜਾ ਕਿੰਨੇ ਦਾ, ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਜੋੜੇ ਵਾਲੇ ਆ। ਜਿੱਥੇ ਜ਼ਿਆਦਾ ਕਿਲੋਆਂ ਵਾਲਾ ਸਵਾਲ ਕਰਨਾ, ਫਿਰ ਉੱਥੇ ਰੋਜ਼ੀ ਘੱਟ ਵੱਜਦੀ ਕਿਲੋਆਂ ਦੇ ਵਿੱਚ। ਅੱਛਾ ਅੱਛਾ। ਜੋੜਿਆਂ ਦੇ ਵਿੱਚ ਜ਼ਿਆਦਾ ਵੱਜਦੀ ਹੈ। ਇਹ ਮੈਂ ਕਿਲੋ ਚ ਦਿਆਂਗਾ, ਮੈਨੂੰ ਮਸੇ 100 ਰੁਪਏ ਬਚੇਗਾ ਕਿਲੋ ਦੇ ਵਿੱਚੋਂ। ਜੋੜਿਆਂ ਦੇ ਦਿਆਂਗਾ 300-400 ਰੁਪਏ, 300 ਅਗਲੇ ਨੇ ਆਪੇ ਮੈਨੂੰ ਦੇ ਦੇਣਾ ਜੀ। ਇਹ ਵਜ੍ਹਾ ਜੀ ਉਹਦੇ ਨਾ ਉਹਨੇ ਆਪਣਾ ਹਿਸਾਬ ਬਣਾਇਆ ਹੈ ਨਾ, ਦਿਮਾਗ ਦੀ ਗੱਲ ਹੈ ਨਾ ਜੀ ਬਈ ਉਹ ਸਾਰਾ ਖਰਚਾ ਕਿੰਨੇ ਸਫ਼ਰ ਤੇ ਕਿਹੜੇ ਸ਼ਹਿਰ 'ਚ ਜਾਂਦਾ ਤੇ ਉਹ ਕੁਕੜੀ ਕਿੰਨੇ ਦੀ ਹੋ ਜਾਂਦੀ। ਹਾਂਜੀ, ਉਹਦੇ ਚ ਪੈ ਜਾਣੇ ਨੇ ਵੀ ਇਹਦੇ ਚ 10 ਰੁਪਏ ਪੈ ਗਿਆ, 20 ਪੈ ਗਏ, ਉਹ ਫਿਰ ਉਸ ਹਿਸਾਬ ਨਾਲ ਅੱਗੇ ਸੇਲ ਕਰੀਂਦੀਆਂ ਤੇ ਅੱਲਾਹ ਪਾਕ ਰੋਜ਼ੀ ਦਿੱਤੀ ਜਾਂਦਾ ਜੀ। ਬੜੀ ਮਿਹਰਬਾਨੀ ਜੀ, ਜਿਉਂਦੇ ਰਹੋ ਜੀ। ਅਸੀਂ ਇੱਕ ਵਾਰੀ ਕੁਕੜੀਆਂ ਦਿਖਾ ਲਈਏ। ਦਿਖਾਓ ਜੀ ਇਹਦੇ ਤੇ ਉਤਲੇ ਪਾਸੇ ਚੀਨਾ ਜਾਂ ਜੋੜਾ ਜੀ, ਬੜਾ ਤਕੜਾ ਖਲੋਤਾ। ਬਾਬਾ ਸ਼ੌਂਕੀ, ਹਾਂਜੀ ਜਿਹੜੀ ਗੱਲ ਮੈਂ ਕੀਤੀ ਸੀ ਹਾਂਜੀ ਵੀ ਦਾਲ ਰੋਟੀ ਖਾ ਹਾਂਜੀ ਤੇ ਨੱਕ ਦੇ ਸਿੱਧੇ ਜਾ, ਸਿੱਧੇ ਜਾ। ਉਹ ਗੱਲ ਹੋਈ ਕਿ ਨਹੀਂ ਉਦਾਂ ਉਹ ਹੀ? ਗੱਲ ਜੀ ਤੁਸੀਂ ਬਹੁਤ ਅੱਛੀ ਕਰੀ ਆ ਜੀ, ਹਾਂਜੀ ਬਹੁਤ ਬਿਹਤਰੀਨ ਕਰੀ ਆ, ਮੈਨੂੰ ਬੜੀ ਪਸੰਦ ਆਈ ਹੈ ਜੀ। ਹਾਂਜੀ ਉਹਦੇ ਵਿੱਚ ਇਹ ਵੀ ਹੈਗੀ ਆ ਵੀ ਜੈਸਾ ਆ ਗਿਆ ਔਫਾ ਖਾ, ਹਾਂ ਜੈਸਾ ਖਾਣਾ ਆ ਗਿਆ ਔਫਾ ਖਾ। ਦਾਲ ਆ ਗਈ ਤਾਂ ਖਾ, ਜੋ ਆ ਗਿਆ ਸੋ ਖਾ। ਇਹਨੂੰ ਕਹਿੰਦੇ ਨੇ ਸੁਰਿਆ ਸਾਹਿਬ ਮਿਹਨਤ। ਮਿਹਨਤ, ਇਹ ਆ ਮਿਹਨਤ। ਹਾਂਜੀ ਜੁੜੇ ਰਹੋ। ਜਿਹੜੀ ਗੱਲ ਤੁਸੀਂ ਕਰਦੇ ਜੇ ਨਾ ਵੀ ਜਿਹੜੇ ਕੰਮ ਨੂੰ ਤੁਸੀਂ ਫੜਦੇ ਆ ਉਸ ਕੰਮ ਨਾਲ ਤੁਸੀਂ ਜੁੜੇ ਰਹੋ। ਆਹ ਮਿਸਾਲ ਆਓ ਜੀ ਤੁਹਾਡੇ, ਹੁਣ ਉਹ ਗੱਲ ਸਾਹਮਣੇ ਆ ਗਈ ਕਿ ਜਿਹੜਾ ਕੰਮ ਤੁਸੀਂ ਫੜਦੇ ਆ ਉਹਦੇ ਨਾਲ ਜੁੜੇ ਰਹੋ। ਘਾਟਾ ਮੁਨਾਫਾ ਉਹਦੇ ਚੋਂ ਹੀ ਅੱਲਾਹ ਤਾਲਾ ਨੇ ਪੂਰਾ ਕਰਨਾ। ਹੈ। ਵਾਹ। ਜਿਹੜੀ ਚੀਜ਼ ਚੋਂ ਤੁਹਾਨੂੰ ਘਾਟਾ ਪੈਣਾ, ਮੁਨਾਫਾ ਵੀ ਉਸੇ ਚੀਜ਼ ਨੇ ਪੂਰਾ ਕਰਨਾ। ਉਸੇ ਤੇ ਇਹ ਦੇਖੋ ਜੀ, ਹੁਣ ਪੂਰਾ ਮੁਰਗੀਖਾਨਾ ਬਣਾਇਆ ਉਹਨੇ ਨਕਸ਼ੇ ਤੇ। ਪੂਰਾ ਮੁਰਗੀ, ਪੂਰਾ ਮੁਰਗੀਖਾਨਾ ਹੀ ਆ ਜੀ ਇਹ। ਨਾਲ ਮੰਜਾ ਆਪਣਾ, ਕੋਈ ਬਿਸਤਰਾ, ਖਾਣ ਪੀਣ, ਨਹਾਉਣ ਧੋਣ ਦਾ ਸਮਾਨ ਜੀ। ਤੇ 4 ਖਾਨੇ ਬਣਾਏ ਆ ਜੇ, 2 ਉੱਤੇ 2 ਥੱਲੇ, ਜਿਹੜਾ ਖਾਨੇ ਬਣਾਏ ਆ ਜੀ ਇਹਦੇ। ਤੇ ਇਹ ਤਾਂ ਬੜੀ ਗੱਲ ਆ ਜੀ। ਹਾਂ ਜੀ, ਅੱਛਾ ਇਹਦੇ ਚ ਸਮਾਨ, ਇਹ ਡਿੱਗੀ ਆ ਜੀ ਸਮਾਨ ਵਾਲੀ। ਆਹੋ, ਇਹ ਚ ਔਜ਼ਾਰ ਰੱਖੇ ਆ ਇਹਨਾਂ ਨੇ ਆਪਣੇ। ਹਾਂ ਜੀ, ਨਹਾਉਣ ਧੋਣ ਦਾ ਸਮਾਨ ਵੀ ਨਾਲ ਹੀ। ਅੱਛਾ ਨਿਆਜ਼ ਸਾਹਿਬ ਤੁਸੀਂ ਕਰੋ ਆਪਣਾ ਕੰਮ ਜੀ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ। ਬੜਾ ਚੰਗਾ ਲੱਗਾ, ਅੱਲਾਹ ਕਾਮਯਾਬ ਰੱਖੇ ਜੀ ਤੁਹਾਨੂੰ ਇਦਾਂ ਹੀ। ਬੜੀ ਮਿਹਰਬਾਨੀ। अस्सलाम वालेकुम जी। सियाने कहते भी हो नहीं जाता, करना पैंदा। कोई भी काम आ चाचा कीतिया नहीं बढ़ता। कीतियां
ਤੇ ਇਹ ਕੰਮ ਸੀ ਕਈ ਦਾ, ਤੁਸੀਂ ਇੱਥੇ ਵੇਖਿਆ ਸੀ ਕਿਹੜੀਆਂ ਖੁੱਡਾਂ ਬਣੀਆਂ ਸੀ, ਬਸ ਕਹਿੰਦੇ ਸੀ ਵੀ ਟਰਾਲੀਆਂ ਮਿੱਟੀ ਦੀਆਂ ਆਣਗੀਆਂ ਤੇ ਫਿਰ ਭਰੀਆਂ ਜਾਣਗੀਆਂ। ਹਾਂਜੀ। ਤੇ ਬੰਦੇ ਕਈ ਦੇ ਕਹਿ ਲਓ ਵੀ ਉਸਤਾਦ ਆ, ਇਹ ਜਾਣੀ ਜਾਣ। ਕਈ ਚਲਾਣਾ ਬੜਾ ਗੁਰ ਦਾ ਕੰਮ ਆ, ਬੜੀ ਜਿੰਦ ਦਾ ਕੰਮ ਆ। ਤੇ ਆ 2 ਬੰਦੇ ਕਈ ਦੇ ਉਸਤਾਦ ਬੰਦੇ ਅਸੀਂ ਲੱਭ ਕੇ ਲਿਆਂਦੇ ਆ। ਤੇ ਆ ਦੇਖ ਲਓ ਵੀ ਆ ਖੁੱਡ ਸੀ, ਇਹਦੇ 'ਚ ਕੋਈ 2 ਟਰਾਲੀਆਂ ਤਾਂ ਕਈਆਂ ਨਾਲ ਅਸੀਂ ਪਾਈ ਬੈਠੇ ਆ। ਇਹ ਉਹੀ ਥਾਂ ਜਿਹੜੀ ਕੁੰਡ ਬਣੀ ਹੋਈ ਸੀ। ਕੁੰਡ ਬਣੀ ਸੀ, ਕੁੰਡ ਚਾਚਾ ਬੂਟਾ ਦੇਖੀ ਸੀ ਉਦੋਂ? ਵੇਖੀ ਸੀ। ਹਾਂਜੀ। ਤੇ ਉਹੀ ਥਾਂ ਦੇਖ ਲਾ ਹੁਣ ਸਾਫ਼ ਸੁਥਰੀ ਹੋ ਗਈ ਆ। ਤੇ ਜਿਹੜੇ ਪੌਦੇ ਅਸੀਂ ਉਧਰੋਂ ਲਾ ਕੇ ਆਈ ਨੂੰ ਆ ਰਹੇ ਸੀਗੇ ਤੇ ਉਹ ਇੱਥੇ ਤੱਕ ਪਹੁੰਚ ਜਾਣਗੇ। ਹੁਣ ਗਾਂ ਇਦਾਂ ਹੀ ਲਾਉਂਦੇ ਤੁਰੇ ਜਾਵਾਂਗੇ। ਚਾਚਾ ਬੂਟਾ ਤੁਹਾਨੂੰ ਦੱਸਦਾ, ਮੈਂ ਥੋੜੀ ਜੀ ਨਾ ਇਹਨੂੰ ਨੱਪ ਲਵਾਂਗਾ ਥਾਂ। ਨੱਪੋ ਜੀ। ਆ ਜੀ ਥਾਂ ਤਾਂ ਬਣਾਉਣੀ ਪੈਂਦੀ ਆ ਜੀ। ਹੁਣ ਇਹ ਮਿਹਨਤ ਕੀਤੀ ਆ ਤੇ ਥਾਂ ਅੱਲਾ ਖੈਰ ਰੱਖੇ ਬਣ ਚੱਲੀ ਆ। ਬੰਦੇ ਹੁਣ ਦੇਖੋ ਜੀ ਕਈਆਂ ਵਾਲੇ ਲੱਗੇ ਆ, ਇਹ ਹੁਣ ਕੰਮ ਕਰ ਰਹੇ ਆ। ਤੇ ਆ ਦਰਖਤ ਇਸ ਵਾਸਤੇ ਲਾ ਰਹੇ ਸੀਗੇ, ਇਹਨਾਂ ਤੋਂ ਚੱਲੇ ਹੋਏ ਸਾਨੂੰ ਤਾਂ ਸੇਹ ਲਈ ਖੜੀ ਆ ਜੀ। ਆ ਸੇਹ ਨੇ ਸਾਡੀ ਤਾਂ ਜਾਨ ਕੱਢ ਦਿੱਤੀ। ਸੇਹ ਇੱਧਰੋਂ ਮਾਰਦੀ ਆ ਖੁੱਡਾਂ, ਪਾਣੀ ਪੂਣੀ ਤੇ ਮਿੱਟੀ ਹਰ ਸ਼ਾ ਜਿਹੜੀ ਫਸਲ ਬੀਜਦੇ ਆ ਜੀ ਰੋੜ ਕੇ ਅਗਾਂ। ਉਧਰ ਨਾਲ ਦੀ ਜ਼ਮੀਨ ਆ ਨੀਵੀਂ, ਇਹ ਆ ਉੱਚੀ। ਤੇ ਹੁਣ ਆ ਬੰਦੇ ਲਾਏ ਆ ਜੀ, ਅਸੀਂ ਦਰਖਤ ਲਾਏ ਇਸ ਵਾਸਤੇ ਵੀ ਦਰਖਤ ਨੂੰ ਪਾਣੀ ਥੋੜਾ ਲੱਗਦਾ ਵੀ ਚਲੋ ਜੇ ਖੁੱਡਾਂ ਪੈਣਗੀਆਂ, ਕੋਈ ਛੋਟੀ ਮੋਟੀ ਖੁੱਡ ਪੈਗੀ ਉਹਨੂੰ ਬੰਨ੍ਹ ਤਾਂ ਲਵਾਂਗੇ ਛੇਤੀ ਛੇਤੀ, ਚਲੋ ਫਸਲ ਦਾ ਨੁਕਸਾਨ ਨਾ ਹੋਊਗਾ। ਫਸਲ ਦਾ ਪਾਣੀ ਰੁੜਿਆ ਜਿਹੜਾ ਉਹ ਤਾਂ ਫਿਰ ਮੁੜ ਕੇ ਬਾਈਦਾ ਵੀ ਨਹੀਂ। ਤੇ ਹੁਣ ਆ ਬੰਦੇ ਲੱਗੇ ਆ ਜੀ, ਅੱਲਾ ਖੈਰ ਕਰੇ। ਤੇ ਆ ਕੰਮ ਹੁਣ ਸਾਡਾ ਜੀ ਇਨਸ਼ਾਅੱਲਾ ਸਿਰੇ ਲੱਗ ਗਿਆ। ਵੇਖੋ ਹੁਣ 10 ਮਰਲੇ ਜ਼ਮੀਨ ਹੋਰ ਨਿਕਲਿਆ ਜੀ ਨਾਲ। ਤੇ ਆ ਖੁੱਡਾਂ ਛੁੱਡਾਂ ਹੁਣ ਆ ਸਰੋਇਆ ਸਾਹਿਬ ਨੂੰ ਆਖਿਆ ਵੀ ਇਹਨੂੰ ਲਤਾੜ ਚੰਗੀ ਤਰ੍ਹਾਂ ਇਹਨੂੰ ਕੁੱਟ ਕੇ ਬੰਨੋ। ਜੇ ਥੱਲਿਓਂ ਰਹਿ ਗਈ ਨਾ ਪੋਲੀ ਤੇ ਇਹ ਫਿਰ ਥੱਲਿਓਂ ਮਿੱਟੀ ਨਿਕਲ ਜਾਣੀ ਆ, ਖੁੱਡ ਫਿਰ ਬਣ ਜਾਣੀ ਆ ਉੱਦਾਂ ਹੀ ਇਹ। ਤੇ ਇਹ ਲਤਾੜ ਨਹੀਂ ਪੈਣੀ ਆ ਜੀ, ਲਤਾੜ ਕੇ ਕੁੱਟ ਕੇ ਚੰਗੀ ਐਨ ਇੱਕ ਵਾਰੀ ਵੱਜ ਗਈ ਨਾ ਥੱਲਿਓਂ। ਤੇ ਆ ਵੇਖੋ ਜੀ ਖੁੱਡਾਂ ਤਾਂ ਬੰਦੇ ਜਿਹੜੀ ਨਾਲੋਂ ਵੀ ਡੂੰਘੀਆਂ ਤੇ ਬੰਦੇ ਜਿਹੜੀਆਂ ਜੀ ਜਿੱਧਰ ਨੂੰ ਦਿਲ ਕਰਦਾ ਸੇਹ ਨੇ ਮਾਰੀਆਂ। ਤੇ ਹੁਣ ਅੱਲਾ ਖੈਰ ਕਰੇ ਜੀ, ਆ ਬੰਦੇ ਲੱਗੇ ਸਾਡੇ ਇਨਸ਼ਾਅੱਲਾ ਹੁਣ ਇਹਨੂੰ ਐਨ ਕਰ ਦੇਣਗੇ ਸੈੱਟ ਜੀ। ਜਦੋਂ ਇਹ ਸੈੱਟ ਹੋ ਗਈ ਤੇ ਹੋ ਗਈ ਸਾਰੀ ਇੱਕੋ ਜੀ ਪੱਧਰੀ। ਤੇ ਫਿਰ ਇਹਨੂੰ ਇਨਸ਼ਾਅੱਲਾ ਅਸੀਂ ਕੁੱਟ ਫਾਂਡ ਕੇ ਇਹਦੇ 'ਚ ਖਾਲੀਆਂ ਕੱਢ ਕੇ ਫਿਰ ਇਹ 'ਚ ਅਸੀਂ ਦਰਖਤ ਲਾਵਾਂਗੇ ਜੀ। ਹਾਂਜੀ ਬਾਬਾ ਜੀ। ਹਾਂਜੀ ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ। ਹਾਂ ਜੀ ਬਿਲਕੁਲ ਬੂਟੇ ਸਾਹਿਬ ਨੇ ਜਿਹੜੀ ਗੱਲ ਕਰੀ ਹੈ ਸਹੀ ਕਰੀ ਹੈ ਜੀ। ਕਰਨਾ ਕਰਮ ਆ। ਹਾਂ ਕਰਨਾ ਕਰਮ ਆ, ਕਰਾਂਗੇ ਤੇ ਖਾਵਾਂਗੇ। ਕਰਨਾ ਕਰਮ ਆ ਇਨਸ਼ਾਅੱਲਾ, ਅੱਲਾ ਖੈਰ ਰੱਖੇ। ਐਵੇਂ ਤੋਂ ਐਵੇਂ ਜਗ੍ਹਾ ਵੀ ਕਾਫੀ ਨਿਕਲੀ ਤੇ ਕਈਆਂ ਵਾਲੇ ਬੜੇ ਸੂਰਮੇ ਬਹੁਤ ਬਹਾਦਰ ਬੰਦੇ ਆ ਜਿਹੜੇ ਲੱਗੇ ਹੋਏ। ਸਾਰਾ ਦੁਪਹਿਰ ਦੇ ਵਿਚਾਰੇ ਲੱਗੇ ਹੋਏ ਆ ਤੇ ਕੰਮ ਇਹਨਾਂ ਨੇ ਬਹੁਤ ਆ। ਦੇਖੇ ਨਾ ਕੈਸਾ ਸੋਹਣਾ ਪਲਾਟ ਬਣਾ ਦਿੱਤਾ। ਹੁਣ ਅਸੀਂ ਇੱਥੇ ਬੂਟੇ ਲਾਵਾਂਗੇ, ਜਿਹੜੀ ਅੱਗੇ ਗੱਲ ਦੱਸੀ ਆ ਬੂਟੇ ਸਾਹਿਬ ਨੇ, ਬਿਲਕੁਲ ਅਸੀਂ ਲਾਵਾਂਗੇ ਤੇ ਸਾਡੇ ਸੰਭਲ ਵੀ ਜਾਣਗੇ, ਪਲ ਵੀ ਜਾਣਗੇ, ਕਿਉਂਕਿ ਅਸੀਂ ਅੱਗੇ ਖਾਈ ਬਣਾ ਦੇਣੀ। ਖਾਈ ਦੇ ਵਿੱਚ ਪਾਣੀ ਸਾਡਾ ਖੜ ਜਾ ਕਰੂਗਾ, ਕਿ ਨੀਵੀਂ ਥਾਂ ਤੇ ਪਾਣੀ ਨਹੀਂ ਸਾਡਾ ਜਾਊਗਾ, ਜਾਇਆ ਨਹੀਂ ਹੋਊਗਾ। ਇਨਸ਼ਾਅੱਲਾ ਅੱਲਾ ਸਾਨੂੰ ਕਾਮਯਾਬ ਕਰੂਗਾ। ਆਮੀਨ ਆਮੀਨ। ਆ ਦੇਖੋ ਜੀ ਆ ਵਿੱਚ ਇਦਾਂ ਚੁਰਾਂ ਪਈਆਂ ਹੋਈਆਂ ਵਿੱਚ। ਚੁਰਾ ਜੀ ਚੁਰਾ ਕਿਧਰੇ ਜਾ ਕੇ ਕੱਢੀ ਹੋਈ ਪਾਣੀ ਸੁਰਿਆ ਆ ਨਾ। ਹਾਂਜੀ ਆ ਵੇਖ। ਆ ਦੇਖੋ ਇੱਕ ਹਾਂ ਉੱਥੇ ਮੇਰੀ ਔਰ ਸੋਟੀ ਕਰੇ ਨਾ ਮੇਰੇ ਵੱਲ ਨੂੰ ਲਾ ਸੋਟੀ ਆ ਜੇ ਸੋਟੀ ਇੱਥੇ ਕਰੂਗੀ ਲਾ ਏ ਲਾ ਉਹ ਲਾ ਸੋਟੀ ਲੱਭਦਾ ਫਿਰਦਾ ਇੱਥੇ ਤਾਂ ਬੰਦਾ ਡਿੱਗਣ ਲੈ ਭਾਵੇਂ ਬਾਬਾ ਲੱਗਿਆ ਜਾਵੇ ਸੋਟੀ ਦਾ ਕੀ ਹੈ ਇੱਥੇ ਬਈ ਲੈ ਆ ਅਗਲੇ ਪਾਸੇ ਵੀ ਚਾਚਾ ਬੂਟੇ ਆ ਲੈ ਲੈ ਦੱਸੋ ਇਹ ਤਾਂ ਵੀ ਪਾਸਿਆਂ ਤੋਂ ਇੱਥੋਂ ਵੱਢ ਕੇ ਨਾ ਇਹਨੂੰ ਐਨਾ ਨਾ ਇਹਨੂੰ ਭੰਨਣਾ ਪੈਣਾ ਬਈ ਆ ਇਹਨਾਂ ਨਾਲ ਭੰਨਣਾ ਪੈਣਾ ਭੰਨ ਕੇ ਨਾ ਫਿਰ ਇਹਨੂੰ ਕਰਨਾ ਪੈਣਾ ਆ ਦੇ ਇਹ ਆ ਲੈ ਆ ਉਹ ਤੇਰਾ ਲੈ ਬਈ ਕਰ ਲੋ ਘਿਓ ਨੂੰ ਭੰਡਾ ਬਈ ਇੱਥੇ ਕੀ ਕਰਨਾ ਲੈ ਬਈ ਓਹੋ ਸੋਟੀ ਨਹੀਂ ਲੱਗੀ ਹਜੇ ਹਾਂ ਬਈ ਹਜੇ ਸੋਟੀ ਨਹੀਂ ਥੱਲੇ ਲੱਗੀ ਇਹ ਭਾਵਾਂ ਨਿਚਲੀ ਬੋਨੀ ਦੁਨੀਆ ਆ ਗਈ ਕੋਈ ਪਤਾ ਨਹੀਂ ਜੇ ਸੋਟੀ ਨਹੀਂ ਆ ਦੇ ਤੂੰ ਸੋਟੀ ਹਜੇ ਨਹੀਂ ਲੱਗੀ ਲੈ ਇਹ ਭਾਵਾਂ ਹੇਠੋਂ ਬੋਨੀ ਦੁਨੀਆ ਨਿਕਲਿਆ ਇਹ ਸਰੋਏ ਨੇ ਕੀ ਸਾਂਭਿਆ ਸੀ ਇੱਥੇ ਕੀ ਪਾਲੀ ਰੱਖਿਆ ਇੱਥੇ ਇਹਨੂੰ ਵੀ ਪੰਨੋ ਜਿਵੇਂ ਉਦੋਂ ਭੰਨ ਕੇ ਆਪਾਂ ਭਰਿਆ ਸੀ ਨਾ ਇਹ ਉਦਾਂ ਭਰਨੀ ਆ ਇਹ ਇਦਾਂ ਭਰਾਂਗੇ ਜੀ ਸਵੇਰ ਦੇ ਲੱਗੇ ਆ ਹਜੇ ਤਾਂ ਸਾਫ ਕੋਈ ਜਿੰਨਾ ਕੋ ਉਹਨਾਂ ਦਾ ਹੁੰਦਾ ਕੋਈ ਗੱਲ ਨਹੀਂ ਉਹਨਾਂ ਦੇ ਕਿਹੜੇ ਆਪਾਂ ਗੱਲਾਂ ਮਾਰਦੇ ਦੇਵੇ ਇਹ ਵਿੰਨੀ ਪਰੋਈ ਪਈ ਆ ਸਾਰੀ ਥਾਂ ਜਿੱਥੇ ਅਸੀਂ ਖਲੋਤੇ ਆ ਨਾ ਇਹ ਸੇ ਨੇ ਹੇਠਾਂ ਵਿੰਨੀ ਪਰੋਈ ਪਈ ਅਸੀਂ ਰਿਹਾਇਸ਼ ਦਿੱਤੀ ਨਾ ਸੇ ਨੂੰ ਹਾਂ ਫਿਰ ਉਹ ਥਾਂ ਦਿੱਤੀ ਸੀ ਉਹਨੂੰ ਟੱਬਰ ਵੱਡਾ ਸੀ ਉਹਦਾ ਤੇ ਹੁਣ ਕਬਜ਼ਾ ਲੈਣ ਆਏ ਆ ਅਸੀਂ ਉਹ ਸਾਡਾ ਹੀ ਨੁਕਸਾਨ ਬਹੁਤ ਕਰੀ ਜਾਂਦੀ ਉਹਨੇ ਵੀ ਬਹੁਤ ਨੁਕਸਾਨ ਉਹਨੇ ਕੀਤਾ ਜੀ ਅਸੀਂ ਕਬਜ਼ੇ ਤੇ ਆਏ ਆ ਨਾ ਜੀ ਸਾਡਾ ਨੁਕਸਾਨ ਨਾ ਕਰਦੇ ਅਸੀਂ ਖਬਰੇ ਨਾ ਕਬਜ਼ਾ ਲੈਣਾ ਓਏ ਹੋਏ ਆ ਇੱਕ ਵਾਰੀ ਮੁੰਡੇ ਹੋਰਾਂ ਨੂੰ ਆਇਓ ਯਾਰ ਆ ਮਾਸ਼ਾਅੱਲਾ ਜੀ ਤੁਹਾਡਾ ਕੀ ਨਾਮ ਆ ਜੀ ਲੈਣਾ ਜੀ ਇਕਰਾਮ ਸਾਹਿਬ ਆ ਜੀ ਜੀ ਮੁਹੰਮਦ ਰਾਸ਼ਦ ਸਾਹਿਬ ਆ ਜੀ ਮਾਸ਼ਾਅੱਲਾ ਜੀ ਇਹ ਸਾਡੇ ਪਿੰਡ ਦੇ ਵਿੱਚ ਕਈ ਦੇ ਉਸਤਾਦ ਗਿਣੇ ਜਾਂਦੇ ਆ ਹਾਂਜੀ ਕਈ ਦੇ ਉਸਤਾਦ ਗਿਣੇ ਜਾਂਦੇ ਜੀ ਤੇ ਤੁਹਾਨੂੰ ਪਤਾ ਕੰਮ ਕਈ ਦਾ ਸੀਗਾ ਹੁਣ ਟਰੈਕਟਰ ਦੇ ਲੰਘਣ ਦੀ ਥਾਂ ਵੀ ਹੈ ਨਹੀਂ ਨਾਲੇ ਟਰੈਕਟਰ ਦਾ ਇੱਥੇ ਕਾਮਯਾਬੀ ਹੈ ਨਹੀਂ ਹਾਂ ਐਡੇ ਟੋਇਆਂ 'ਚ ਟੱਪਦਾ ਨਹੀਂ ਆ ਸਕਦਾ ਟਰੈਕਟਰ ਤੁਸੀਂ ਕਿੰਨੀ ਉਮਰ 'ਚ ਕਈ ਚਲਾ ਰਹੇ ਆ ਜੀ
ਬਚਪਨ ਤੋਂ ਚਲਾ ਰਹੇ ਹਾਂ 10-15 ਸਾਲਾਂ ਕਈ ਦਾ ਕੰਮ। ਅੱਛਾ 15 ਸਾਲ ਹੋ ਗਏ ਹਾਂਜੀ। ਤੇ ਬਹੁਤਾ ਤੁਹਾਡਾ ਕਹੀ ਦਾ ਹੀ ਕੰਮ ਹੈ ਜੀ? ਹਾਂਜੀ ਕਈ ਦਾ ਕੰਮ ਆ, ਕਈ ਦਾ ਜੀ। ਅੱਛਾ, ਅੱਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਜੀ, ਰਿਜ਼ਕੇ ਹਲਾਲ ਆ। ਸਾਡੇ ਅਸਲ ਮੌਸਮ ਇਹ ਹੈ ਜੀ, ਜਿਹੜਾ ਜੇ ਸਾਡੇ ਮਜ਼ਦੂਰ ਦੀ ਕਦਰ ਹੋ ਜਵੇ ਨਾ ਇੱਥੇ ਤੇ ਅਸੀਂ ਦਿਨਾਂ ਦੇ ਵਿੱਚ ਤਰੱਕੀ ਕਰ ਜੀਏ। ਹਾਂਜੀ, ਅਸਲ ਜਿਹੜੇ ਕਹਿੰਦੇ ਆ ਨਾ ਵੀ ਉਹ ਮੋਢਾ ਦੇਣ ਵਾਲੇ ਉਹ ਇਹ ਆ ਸਾਡੇ ਪੁੱਤਰ ਜੀ। ਤੇ ਇਹ ਜਦੋਂ ਕਿਤੇ ਬਹੁਤਾ ਭਾਰਾ ਕੰਮ ਕਈ ਦਾ ਕੰਮ ਹੋਵੇ ਨਾ ਤੇ ਉੱਥੇ ਇਹ ਪਹੁੰਚਦੇ ਆ ਜੀ। ਤੇ ਉਂਝ ਤੁਸੀਂ ਬਾਕੀ ਕੰਮ ਵੀ ਕਰਦੇ ਰਹਿੰਦੇ ਅੱਗੇ ਪਿੱਛੇ? ਹਾਂਜੀ ਕਰਦੇ ਰਹਿੰਦੇ ਅੱਗੇ ਪਿੱਛੇ ਵੀ ਇਹੀ ਕਰੀਦਾ ਕਈ ਦਾ ਕੰਮ। ਅੱਛਾ ਚਲੋ, ਅੱਲਾ ਤੁਹਾਨੂੰ ਤੰਦਰੁਸਤੀ ਦੇਵੇ ਜੀ। ਹਾਂਜੀ ਇਹ ਨਾ ਜੀ ਜਿਵੇਂ ਇਹਨਾਂ ਨੇ ਦੱਸਿਆ ਵੀ ਇਹ ਕਈ ਦਾ ਹੀ ਕੰਮ ਕਰਦੇ ਆ। ਹਾਂ ਹਾਂ, ਇਹ ਕਈ ਦੀ ਵਿੱਚ ਬੜੀ ਕਾਰੀਗਰੀ ਆ। ਬੜੀ ਕਾਰੀਗਰੀ। ਮਸਲਨ ਇੱਕ ਤਾਂ ਬੰਦਾ ਜਾਣ ਵਾਲਾ ਹੋਵੇ ਨਾ, ਉਹ ਕਈ ਨੂੰ ਕਹੇ ਕਿ ਮੈਂ ਚਲਾ ਦਾਂਗਾ, ਪਰ ਜਿਸ ਸਫਾਈ ਨਾਲ ਤੇ ਜਿਸ ਲੈਵਲ ਤੇ ਇਹਨਾਂ ਨੇ ਚਲਾਣੀ ਆ ਨਾ, ਇਹ ਕਿਵੇਂ ਮਤਲਬ ਬਿਲਕੁਲ ਲੈਵਲ ਕੱਢ ਕੇ ਲਿਆਂਦੇ ਹੋ। ਅਗਰ ਪਿਛਲਾ ਪਲਾਟ ਆਪਾਂ ਦੇਖੀਏ ਤੇ ਐਨ ਜਿਵੇਂ ਸਮਝੋ ਟਰੈਕਟਰ ਨਾਲ ਲੈਵਲ ਕੱਢਿਆ। ਹਾਂ ਪੱਧਰਾ ਕਰਤਾ ਜੀ। ਨਾਲੇ ਆ ਥਾਂ ਇੱਥੇ ਕੁੰਡ ਬਣੀ ਸੀ ਹਾਂ ਤੇ ਕਈ ਨਾ ਬਣਾਈ ਹੈ ਸਾਰੀ। ਨਹੀਂ ਮੇਰਾ ਸਵਾਲ ਇਹ ਹੈ ਲੈਵਲ ਵਾਲੀ ਗੱਲ ਵੀ ਇਹ ਕਰ ਕਰਕੇ ਆਂਦਾ ਜਾਂ ਇਹਦੇ 'ਚ ਵੀ ਕੋਈ ਹੁਨਰ ਆ ਸਿੱਖਣ ਵਾਲਾ? ਇਹ ਹੁਨਰ ਹੈ ਜੀ, ਇਹ ਹੁਨਰ ਹੈ ਸਾਨੂੰ। ਇਹ ਤਰੀਕਾ ਹੋਣਾ ਚਾਹੀਦਾ ਸਾਰਾ। ਕਿਵੇਂ ਚਾਲ ਬਣਾਉਂਦੇ ਆ? ਇਹ ਜੀ ਸਾਨੂੰ ਲੈਵਲ ਦਾ ਇੱਥੇ ਮਿੱਟੀ ਪਾਣੀ, ਇੱਥੇ ਨਹੀਂ ਪਾਣੀ, ਇੱਥੇ ਟਿੱਬੀ ਥੱਲੇ ਉਤਾਰਨੀ ਹੈ, ਇਸ ਤਰ੍ਹਾਂ ਬਸ ਸਾਰਾ ਸਾਨੂੰ ਪਤਾ ਵਾ। ਆਪਣੇ ਕੰਮ ਦਾ ਫਿਰ ਕਾਰੀਗਰ ਹੋ ਗਿਆ। ਹਰ ਬੰਦਾ ਆਪਣੇ ਆਪਣੇ ਕਾਰੀਗਰ ਆ ਜੀ। ਤੇ ਇਸ ਅਸੀਂ ਮਿਹਨਤ ਕਿਉਂ ਕਰ ਰਹੇ ਹਾਂ? ਅੱਲਾ ਦੀ ਜ਼ਾਤ ਨੇ ਸਾਡਾ ਹੌਸਲਾ ਵਧਾਤਾ ਕਿਦਾਂ ਬਈ ਆਓ ਪਪੂਲਰ ਦਿਖਾਇਆ ਜੀ, ਉਹਦੀ ਸਿਰੀ ਦਿਖਾਇਓ। ਹੁਣ ਕਹਿਣ ਨੂੰ ਇਹ ਸੁੱਕੀ ਟਾਣੀ ਆ ਤੇ ਆ ਉੱਤੋਂ ਦੇਖ ਲਓ ਜੀ ਨਿਕਲ ਆਇਆ। ਹਾਂ ਜੀ ਉੱਤੋਂ ਮਾਸ਼ਾਅੱਲਾ ਫੁੱਟ ਪਿਆ ਜੀ, ਫੁੱਟ ਪਿਆ ਜੀ। ਮਾਸ਼ਾਅੱਲਾ। ਹਾਂ ਦੇਖੋ ਜੀ ਹੁਣ। ਹਾਂ ਜੀ ਬਸ ਹਾਂ, ਇਹ ਵੀ ਫੁੱਟ ਪਿਆ, ਹੋਰ ਵੀ ਬਥੇਰੇ ਵਿੱਚ ਫੁੱਟੇ ਆ ਜੀ। ਉਹ ਅਗਲੇ ਪਾਸੇ ਵੀ ਸਾਰੇ ਚੱਲ ਗਏ ਜੀ। ਤੇ ਜਦੋਂ ਤੇ ਇਨਸ਼ਾਅੱਲਾ ਚੱਲ ਪੈਣੇ ਜੀ, ਇਨਸ਼ਾਅੱਲਾ ਸਾਰੇ ਪੌਦੇ ਚੱਲ ਪੈਣ ਨਾ ਜੀ, ਬੰਦੇ ਦੀ ਹਿੰਮਤ ਵੱਧ ਜਾਂਦੀ ਹੈ। ਲੈ ਜੱਜ ਢੇਰ ਸਾਰੀ ਥੋੜੀ ਜਿਹੀ ਬਹੁਤ ਵੱਧ ਜਾਂਦੀ ਹੈ ਹਾਂਜੀ ਜੀ। ਬਾਬੇ ਸ਼ੌਂਕੀ ਨੂੰ ਜੀ ਅਖੀਰ ਦੇ ਉੱਤੇ ਸਿਰਫ ਅਸੀਂ ਇੱਕ ਗੱਲ ਪੁੱਛਣੀ ਆ ਅੱਛਾ ਵੀ ਜਿਹੜੀ ਗੱਲ ਅੱਗੇ ਉਸਮਾਨ ਨੇ ਕੀਤੀ ਆ ਹਾਂਜੀ ਵੀ ਹੇਠਾਂ ਦੁਨੀਆ ਕਹਿੰਦੇ ਹੇਠਾਂ ਬਾਉਣੇ ਆ। ਹਾਂ ਜੀ ਬਿਲਕੁਲ ਸਹੀ ਕੀਤੀ ਆ। ਉਸਮਾਨ ਨੇ ਕੋਈ ਗਲਤ ਕੀਤੀ ਫੜ ਹੈ ਲਓ ਜੀ। ਜੀ। ਇਹ ਹੇਠਲੇ ਪਾਸੇ ਵੀ ਹੈਗੇ ਜੀ, ਬੌਨੇ ਵੀ ਨਿਕਲਦੇ ਆ, ਨਿਕਲਣਗੇ ਅੱਗੇ ਕੱਢ ਰਹੇ ਨਿਕਲਦੇ ਆ, ਨਿਕਲਣਗੇ। ਕੀ ਤੂੰ ਤੇ ਅਸਮਾਨ ਉਹਨਾਂ ਨਾਲ ਖੇਡਦੇ ਰਹੇ ਆ? ਉਹ ਖੇਡਦੇ ਰਹੇ ਭਾਈ ਜਦ ਕੱਢਣਾ ਨੂੰ ਵਿੱਚੋਂ ਖੂਜ ਬੌਨਾ ਹਾਂ ਬਸ ਫਿਰ ਖੇਡਦੇ ਹੀ ਰਹੇ। ਬਾਬਾ ਜੀ ਕਹਿੰਦੇ ਤਾਂ ਹੁੰਦੇ ਸੀ ਅੱਗੇ, ਕਹਿੰਦੇ ਹੁੰਦੇ ਸੀ ਹਾਂਜੀ, ਸੁਣਦੇ ਹੁੰਦੇ ਆ ਜੀ, ਹੁਣ ਵੀ ਸੁਣਦੇ ਆ ਜੀ। ਦੇਖੇ ਤਾਂ ਨਹੀਂ, ਦੇਖੇ ਤਾਂ ਨਹੀਂ, ਹਾਂ ਦੇਖੇ ਤਾਂ ਦੇਖੇ ਨਿਕਲਦੇ ਨਹੀਂ, ਦੇਖੇ ਹਾਂ। ਸੁਣੇ ਸੁਣਾਈ ਗੱਲ ਕਰਦੇ ਵੀ ਦੇਖੇ ਨਿਕਲਦੇ ਬੌਨੇ ਹੁਣ ਜੀ। ਆ ਦੇਖੋ ਨਾ, ਆ ਬੌਨਿਆਂ ਦੀ ਕੋਈ ਕਫਰ ਹੈ? ਮੈਨੂੰ ਇਹ ਦੱਸੋ। ਮੈਨੂੰ ਤਾਂ ਨਹੀਂ ਕਹੀ ਜਾਂਦਾ। ਨਹੀਂ ਜੀ ਨਹੀਂ, ਤੈਨੂੰ ਨਹੀਂ ਕਹਿੰਦਾ ਇਹ ਕੋਈ ਪਤਾ ਨਹੀਂ, ਹੱਥ ਦਾ ਤੇਰੇ ਹੱਲੂ ਕਰ ਰਿਹਾ। ਆ ਦੇਖੋ ਨਾ ਕਿੰਨੇ ਕਿੰਨੇ ਖੂਆ ਭਾਈ ਜੀ, ਛੋਟੇ ਆਫੀਆਂ ਪੰਨੋ ਪੁੱਤਰ, ਪਹਿਲਾਂ ਆਫੀਆਂ ਪੰਨੋ ਪਹਿਲਾਂ। ਹਾਂ ਜੀ ਬਸ ਜੀ ਹੁਣ ਜੀ ਬਸ ਜੀ ਠੀਕ ਹੋ ਗਿਆ ਜੀ। ਅਸੀਂ ਆ ਬੱਸ ਨਾ ਆਏ ਹੋਈ ਅੱਜ ਆ ਜਿਹੜੀ ਸਾਨੂੰ ਨਾ ਸੇਹ ਨੇ ਨੱਕ ਤੇ ਕਰਿਆ ਪਿਆ ਸੀਗਾ ਜੀ, ਉਹ ਜਗ੍ਹਾ ਜਿਹੜੀ ਵਿਹਲੀ ਕੀਤੀ ਆ ਜੀ, ਕੋਈ ਸਾਫ਼ ਕੀਤੀ ਆ, ਮੁੰਡੇ ਲਾਏ ਸੀਗੇ ਜੀ, ਮੁੰਡੇ ਵਿਚਾਰੇ ਉਹਨੂੰ ਲੱਗੇ ਆ, ਮਿਹਨਤ ਕਰ ਰਹੇ ਆ ਜੀ। ਤੇ ਸਾਡੇ ਇੰਨੇ ਕੁ ਥਾਂ 'ਚ ਦਰਖਤ ਵੀ ਰਹਿ ਗਿਆ ਸੀ ਇਸੇ ਵਜ੍ਹਾ ਤੋਂ ਵੀ, ਇਹਨਾਂ ਟੋਇਆਂ ਦੀ ਵਜ੍ਹਾ ਤੋਂ। ਤੇ ਇਨਸ਼ਾਅੱਲਾ ਜਿਹੜਾ ਜੀ ਇਹ ਹੁਣ ਟੋਏ ਸ਼ੋਏ ਪੂਰ ਕੇ ਦਰਖਤ ਇੱਥੇ ਲਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਜੀ। ਤੇ ਅੱਲਾ ਖੈਰ ਜੀ, ਜੀਂਦੇ ਰਹੇ ਤੇ ਫਿਰ ਤੁਹਾਨੂੰ ਇਨਸ਼ਾਅੱਲਾ ਮਿਲਾਂਗੇ ਜੀ ਅਗਲੇ ਵਲਾਗ 'ਚ। ਅੱਲਾਹ ਅੱਲਾਹ ਹਾਫਿਜ਼ ਜੀ।